को किसी को राज न दे हैं जो ले हैं निज बल से ले हैं। श्री मुखवाग भन्यो गरीब निवाज पातशाही 10वीं शस्त्रन के अधीन है राज। ऐसा खिता जिथे खालसे दा बोल पुगे भी और डिसीजन मेकर खालसा होए। अज तो तुहाडी एक अड धर्म वजों होंद भी नहीं कबूली हुई। असीं तां जिहड़ा वो देग तेग जग में दऊ चलै मंगदे हैं। ਜਦੋਂ ਅਸੀਂ ਖਾਲਿਸਤਾਨ ਦੀ ਮੁੱਢਲੀ ਲੋੜ ਦੀ ਗੱਲ ਕਰਦੇ ਹਾਂ ਤਾਂ ਫਿਰ ਇਹੀ ਹੈ ਕਿ ਸਾਡੇ ਕੋਲ ਇੱਕ ਸਿਆਸੀ ਖਿੱਤਾ ਜਿਹੜੇ ਸਾਡੇ ਕਈ ਮਿਸਟਿਕ ਕਿਸਮ ਦੇ ਲੋਕ ਜਦੋਂ ਇੰਟਰਪ੍ਰੀਟ ਕਰਦੇ ਹੋ ਤਾਂ ਹੋਰ ਬਣਾ ਦਿੰਦੇ ਨੇ ਜੀ ਰਾਜ ਸ੍ਰਿਸ਼ਟ ਕਾ ਲੈ। ਅਸੀਂ ਖਾਲਿਸਤਾਨ ਦੇ ਖਿੱਤੇ ਦੀ ਉਸ ਗਵਾਚੀ ਬਾਦਸ਼ਾਹਤ ਦੀ ਗੱਲ ਕਰਦੇ ਹਾਂ ਜਿਹੜੀ 1849 ਚ ਗਵਾਚ ਕੇ ਅੰਗਰੇਜ਼ਾਂ ਦੇ ਭੇਟੇ ਪਈ। ਸਾਡੀ ਬਾਦਸ਼ਾਹਤ 1947 ਦੇ ਦੌਰ 'ਚ ਅਸੀਂ ਉਸ ਮੌਕੇ ਨੂੰ ਫਿਰ ਸਾਡੀ ਲੀਡਰਸ਼ਿਪ ਨੇ ਗਵਾਇਆ। ਪਿਛਲੇ 75-76 ਸਾਲ ਤੋਂ ਅਸੀਂ ਇਹਨਾਂ ਬ੍ਰਾਹਮਣਵਾਦੀਆਂ ਹਿੰਦੂਤਵੀਆਂ ਦੀ ਗੁਲਾਮੀ ਦੇ ਵਿੱਚ ਆਏ, ਪਰ ਅਸੀਂ ਅੰਗਰੇਜ਼ਾਂ ਦੇ ਖਿਲਾਫ ਵੀ ਲੜੇ, ਅੱਜ ਵੀ ਲੜ ਰਹੇ ਹਾਂ। ਅਸੀਂ ਅੱਜ ਆਪਣੇ ਉਸ ਰੋਡ ਮੈਪ ਨੂੰ ਜਿਹੜਾ ਕੌਮੀ ਘਰ ਖਾਲਿਸਤਾਨ ਦਾ ਹੈ ਉਸ ਨੂੰ ਉਸ ਦੇ ਉੱਤੇ ਤੁਰਿਆ ਆਪਣੀ ਮੰਜ਼ਿਲ ਦੇ ਕਾਫੀ ਕਰੀਬ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 19 जुलाई 2023 4 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬਲਬਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਆਪਾਂ ਕਰਾਂਗੇ ਜਿਸ ਤਰ੍ਹਾਂ ਕਿ ਜਿਹੜਾ ਸਾਡਾ ਐਵਰੀਡੇ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਕਰੰਟ ਇਸ਼ੂ ਦੇ ਹਵਾਲੇ ਨਾਲ ਹੁੰਦਾ ਜਾਂ ਵੀਕਐਂਡ ਦੇ ਜਿਹੜੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਹੁੰਦਾ। ਸੋ ਅੱਜ ਜਿਹੜਾ ਸਾਡੇ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਹੈ ਉਹ ਰੂਟੀਨ ਵਾਈਜ਼ ਨਹੀਂ ਹੋਏਗਾ, ਥੋੜਾ ਵੱਖਰਾ ਹੋਏਗਾ। ਉਸ ਦੇ ਵਿੱਚ ਆਪਾਂ ਜਿੱਦਾਂ ਗੱਲ ਕਰਾਂਗੇ ਔਰ ਸਵਾਲ ਵੀ ਪੁੱਛੇ ਜਾਂਦੇ ਨੇ ਖਾਲਿਸਤਾਨ ਦੇ ਹਵਾਲੇ ਨਾਲ, ਵੱਖਰੇ ਵੱਖਰੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਸਾਡੇ ਵਿਊਅਰਸ ਵੱਲੋਂ, ਸਾਡੇ ਦਿਲ ਵਿੱਚ ਵੀ ਚੱਲ ਰਿਹਾ ਹੁੰਦਾ। ਸੋ ਖਾਲਿਸਤਾਨ ਬਾਬਤ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੀ ਜਿਹੜੇ ਆ ਪਹਿਲਾਂ ਆਪਾਂ ਸਵਾਲ ਦੀ ਸ਼ੁਰੂਆਤ ਕਰਾਂਗੇ ਕਿ ਪਹਿਲੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਦੀ ਲੋੜ ਕੀ ਹੈ ਔਰ ਕੀ ਖਾਲਿਸਤਾਨ ਇੱਕ ਹਕੀਕਤ ਬਣੇਗਾ ਜਾਂ ਇਹ ਹਵਾਈ ਖਿਆਲਾਂ ਵਿੱਚ ਵਸਾਏ ਗਏ ਜਿਹੜੇ ਸ਼ਹਿਰ ਹੈ ਉਹਦੇ ਵਾਂਗ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਤੁਸੀਂ ਕਿਸੇ ਸਪਾਂਸਰ ਦਾ ਨਾਂ ਨਹੀਂ ਲਿਆ ਪਰ ਮੈਂ ਅੱਜ ਸਪਾਂਸਰ ਦਾ ਨਾਂ ਲੈਣਾ ਚਾਹੁੰਦਾ। ਬਿਲਕੁਲ। ਇਸ ਲਈ ਬਹੁਤ ਵਾਰ ਮੈਨੂੰ ਇਹ ਲੱਗਦਾ ਹੁੰਦਾ ਹੈ ਜਦੋਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਗਾਇਨ ਕੀਤੀ ਜਾਂਦੀ ਹੈ ਜਾਂ ਉਸ ਦਾ ਅਰਥ ਕੀਤਾ ਜਾਂਦਾ ਸੀ ਤੇ ਉਸ ਦੀ ਇੱਕ ਲਾਈਨ ਹੈ ਕਿ ਭਾਵਨੀ ਭਗਤ ਭਾਏ ਕੌਡੀ ਅੱਗੇ ਭਾਗ ਰੱਖੇ। ਔਰ ਉਸ ਨਾਲ ਫਿਰ ਇੱਕ ਪੂਰਾ ਇਤਿਹਾਸ ਜੁੜਦਾ ਹੈ ਕਿ ਹਰਮੰਦਰ ਸਾਹਿਬ ਦੀ ਕੰਸਟਰਕਸ਼ਨ ਕੰਪਲੀਟ ਹੁੰਦੀ ਹੈ, ਸਾਰੀ ਇਮਾਰਤ ਤੋਂ ਬਾਅਦ ਜਿਨ੍ਹਾਂ ਦੀ ਸੇਵਾ ਹੈ ਉਸ ਦੀ ਪ੍ਰਵਾਨਗੀ ਔਰ ਅਰਦਾਸ ਹੋਣੀ ਹੈ ਤੇ ਗੁਰੂ ਸਾਹਿਬ ਇੰਤਜ਼ਾਰ ਕਰ ਰਹੇ ਨੇ, ਸੰਗਤ ਵੀ ਇਕੱਠੀ ਹੈ ਕਿ ਅਰਦਾਸ ਕਰਨੀ ਹੈ। ਤੇ ਇੱਕ ਗਰੀਬ ਸਿੱਖ ਜਿਹੜਾ ਪਿਛਲੇ ਦਿਨ ਉਸ ਤੋਂ ਪਹਿਲਾਂ ਆਪਣੇ ਘਰ ਆਪਣੀ ਸਿੰਘਣੀ ਨੂੰ, ਆਪਣੀ ਘਰ ਵਾਲੀ ਨੂੰ ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ
ਇੰਨਾ ਵੱਡਾ ਇਨਸਾਨੀਅਤ ਦੇ ਕਲਿਆਣ ਵਾਲੀ ਥਾਂ ਬਣਾਈ ਹੈ ਵੀ ਸਾਡੇ ਕੋਲ ਕੁਝ ਦੇਣ ਨੂੰ ਤਾਂ ਹੈ ਨਹੀਂ। ਕੱਲ ਉਸ ਦੀ ਅਰਦਾਸ ਹੋਣੀ ਹੈ, ਪਰ ਕੁਛ ਨਾ ਕੁਛ ਉਹਨੇ ਕਿਹਾ ਨਹੀਂ ਸਵਾਮੀ ਜੀ, ਜਿਵੇਂ ਪੁਰਾਤਨ ਸਾਰੇ ਡਾਇਲੌਗ 'ਚ ਹੁੰਦਾ ਕਿ ਮੇਰੇ ਕੋਲ ਕੁਛ ਹੈ। ਉਸਨੇ ਆਪਣੇ ਪਰਛੱਤੀ 'ਚ ਰੱਖੀ ਇੱਕ ਕੌਡੀ ਕੱਢੀ ਔਰ ਉਸਨੇ ਆਪਣੇ ਪਤੀ ਦੇ ਹੱਥ ਦੇ ਉੱਤੇ ਰੱਖੀ। ਹੁਣ ਉਹ ਲੈ ਕੇ ਅਗਲੇ ਦਿਨ ਤੁਰ ਪੈਂਦਾ ਹੈ ਔਰ ਬੜੇ ਬੜੇ ਲੋਕ ਜਿਹਨੇ ਨੇ ਅੱਗੇ, ਉਹ ਪਿੱਛੇ ਲੁਕਿਆ, ਪਿੱਛੇ ਖੜਾ, ਉਹ ਅੱਗੇ ਆ ਨਹੀਂ ਰਿਹਾ। ਗੁਰੂ ਸਾਹਿਬ ਰੋਕ ਰਹੇ ਨੇ ਕਿ ਵੀ ਅਜੇ ਨਹੀਂ ਅਰਦਾਸ ਆਰੰਭ ਕਰਨੀ, ਅਜੇ ਨਹੀਂ ਅਰਦਾਸ ਕਰਨੀ। ਔਰ ਇਵੈਂਚੁਅਲੀ ਗੁਰੂ ਸਾਹਿਬ ਇੱਕ ਸਿੱਖ ਨੂੰ ਭੇਜਦੇ ਨੇ ਕਿ ਵੀ ਉਸ ਨੂੰ ਅੱਗੇ ਲੈ ਕੇ ਆਓ, ਔਰ ਉਹਨੂੰ ਕਹਿੰਦੇ ਨੇ ਭਾਈ ਤੂੰ ਲਿਆਇਆ ਨਹੀਂ ਅਰਦਾਸ। ਉਹਨੇ ਕਿਹਾ ਨਹੀਂ। ਤਾਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਜੋ ਤੂੰ ਸਭ ਕੁਝ ਤੂੰ ਆਪਣਾ ਸਰਬਸ ਲੈ ਕੇ ਆਇਆ, ਸਭ ਕੁਝ ਲੈ ਕੇ ਆਇਆ। ਔਰ ਉਹਨੇ ਜਦੋਂ ਕੌਡੀ ਕੱਢੀ ਤੇ ਜਿਵੇਂ ਹੈ ਕਿ ਗੁਰੂ ਸਾਹਿਬ ਨੇ ਹੱਥ ਕਰਕੇ ਉਹਨੂੰ ਆਪ ਲਿਆ ਔਰ ਉਦੋਂ ਅਰਦਾਸ ਰੰਭੀ। ਮੈਂ ਬਹੁਤ ਵਾਰ ਦੇਖਦਾ ਕਿ ਵੀ ਵਕਤ ਦੇ ਨਾਲ, ਔਰ ਇਹ ਹੁਣ ਤਾਂ ਪਰੰਪਰਾ ਖਤਮ ਹੋ ਗਈ, ਇੱਕ ਪੀਰੀਅਡ ਸੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਦਿੱਤੀ ਜਾਂਦੀ ਸੀ ਤਾਂ ਉਸ ਤਰ੍ਹਾਂ ਇੱਕ ਟਕਾ ਰੱਖਿਆ ਹੁੰਦਾ ਸੀ। ਬਾਅਦ ਦੇ ਵਿੱਚ ਜਦੋਂ ਪੈਸੇ ਆ ਗਏ, 1 ਪੈਸਾ 2 ਪੈਸਾ, ਹੁਣ ਬਹੁਤਿਆਂ ਨੂੰ ਇਹ ਸੀ ਕਿ ਗੁਰੂ ਦੇ ਘਰ ਦੇ ਵਿੱਚ ਜਾਂ ਪੰਥ ਦੀ ਸੇਵਾ ਦੇ ਇਸ ਰਸਤੇ ਤੇ ਇੱਕ ਟਕਾ ਵੀ ਪ੍ਰਵਾਨ ਹੈ, ਇੱਕ ਕੌਡੀ ਵੀ ਪ੍ਰਵਾਨ ਹੈ। ਔਰ ਇਸ ਦੇ ਉੱਤੇ ਹੀ ਭਾਈ ਗੁਰਦਾਸ ਕੋਲ ਬੈਠੇ ਨੇ ਔਰ ਉਹ ਦੇਖ ਰਹੇ ਨੇ ਉਸ ਨਜ਼ਾਰੇ ਨੂੰ, ਤੇ ਉਹਨਾਂ ਦੀ ਕਲਮ ਚੱਲਦੀ ਹੈ ਕਿ ਭਾਈ ਭਾਵਨੀ ਭਗਤ ਪਾਏ ਕੌਡੀ ਅੱਗੇ ਭਾਗ। ਇਹ ਹੈ ਕਿ ਅਲਟੀਮੇਟਲੀ ਭਗਤੀ ਜਿਹੜੀ ਹੈ ਉਸ ਭਾਵਨਾ ਦੇ ਨਾਲ, ਪਿਆਰ ਦੇ ਨਾਲ ਜੁੜੀ ਹੋਈ ਹੈ, ਤੇ ਕੌਡੀ ਜਿਹੜੀ ਹੈ ਉਹ ਬਾਦਸ਼ਾਹਾਂ ਦੇ ਰਾਜ ਨਾਲੋਂ ਵੀ ਮੋਰ ਅਹਿਮੀਅਤ ਵਾਲੀ ਹੋ ਜਾਂਦੀ ਹੈ। ਅੱਜ ਹੀ ਮੈਂ ਜਦੋਂ ਮੇਲ ਖੋਲੀ ਤਾਂ ਇੱਕ ਵੀਰ ਹਰਜੀਤ ਸਿੰਘ ਜਿਹੜੇ ਬਾਲਟੀਮੋਰ 'ਚ ਨੇ, ਇੱਕ ਲਿਫਾਫੇ 'ਚ $60 ਔਰ ਉਹਦੇ ਤੇ ਇੱਕ ਨੋਟ ਲਿਖਿਆ ਹੋਇਆ ਥੈਂਕ ਯੂ, ਬਸ। ਔਰ ਮੈਨੂੰ ਇਹ ਲੱਗਾ ਕਿ ਵੀ ਬੇਸ਼ੱਕ ਅਸੀਂ ਜਦੋਂ TV 84 ਦੇ ਇਸ ਮਿਸ਼ਨ ਦੀ ਗੱਲ ਕਰਦੇ ਹਾਂ, ਇੱਕ ਵੱਡੇ ਬਜਟ ਵਾਲੇ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਹਨਾਂ ਆਲਮੋਸਟ 11 ਸਾਲਾਂ ਦੇ ਵਿੱਚ ਬਹੁਤ ਕੁਝ ਕੰਟਰੀਬਿਊਟ ਕੀਤਾ। ਪਰ ਸਾਡੀ ਸਟਰੈਂਥ, ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇਸ TV ਚੈਨਲ ਨੂੰ ਸ਼ੁਰੂ ਕਰਨ ਲੱਗੇ, ਅੱਡ-ਅੱਡ ਮਾਡਲ ਦੇਖ ਰਹੇ ਸੀ ਕਿ ਕਿਸ ਮਾਡਲ ਦੇ ਉੱਤੇ ਹੋਏ। ਡਾਇਰੈਕਟਰ ਮਾਡਲ ਵੀ ਆਇਆ, ਲੱਖ ਡਾਲਰ ਪਾਉਣ। ਦੂਜਾ ਫਿਰ ਇਹ ਹੋਇਆ ਕਿ ਭਾਈ ਜਿਹੜੇ ਪਾਉਣਗੇ ਅਲਟੀਮੇਟਲੀ ਪਾਲਿਸੀ ਤਾਂ ਉਹਨਾਂ ਦੀ ਹੋਏਗੀ, ਔਰ ਇਹ ਅਸੀਂ ਕੌਮੀ ਘਰ ਖਾਲਿਸਤਾਨ ਜਾਂ ਕੌਮੀ ਆਜ਼ਾਦੀ ਦੇ ਮੁੱਦੇ ਨਾਲ ਤਾਂ ਕੰਪਰੋਮਾਈਜ਼ ਨਹੀਂ ਕਰਨਾ। ਹੋਰ ਵੀ ਬਹੁਤ ਸਾਰੇ ਬਿਜ਼ਨਸ ਮਾਡਲ ਕਿ ਜੀ ਇਹਦਾ ਨਾਂ TV 84 ਨਾ ਰੱਖੋ, ਨਾ ਇਹਦਾ ਕੋਈ ਹੋਰ ਰੱਖੋ ਕਾਮਨ ਜਿਹਾ, ਔਰ ਉਸ ਚੋਂ ਬਿਜ਼ਨਸ ਵਾਲੇ ਐਡਾਂ ਦੇਣਗੇ ਜਾਂ ਦੂਜੇ ਤੀਜੇ ਦੇਣਗੇ। ਪਰ ਮੈਨੂੰ ਹਮੇਸ਼ਾ ਇਹ ਜਿਹੜਾ ਧਨਾੜ ਵਰਗ ਜਾਂ ਜਿਹੜੇ ਪੈਸੇ ਦੇ ਜ਼ੋਰ, ਇਹ ਠੀਕ ਹੈ ਅਲਟੀਮੇਟਲੀ ਰਿਸੋਰਸਫੁਲ ਹੋਣਾ, ਇਹ ਵੀ ਕਿਸੇ ਦੇ ਉੱਤੇ, ਹਾਂ, ਲੇਕਿਨ ਮੈਨੂੰ ਹਮੇਸ਼ਾ ਇਹ ਪਾਰਟ ਮੇਰੇ ਜ਼ਿਹਨ ਦਾ ਹਿੱਸਾ ਰਿਹਾ ਹੈ ਕਿ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਤੋਂ ਪਹਿਲੀ ਉਦਾਸੀ ਕਰਦੇ ਨੇ ਤਾਂ ਪਹਿਲਾ ਪੜਾਅ ਹੀ ਭਾਈ ਲਾਲੋ ਦੇ ਘਰ ਹੈ। ਔਰ ਭਾਈ ਲਾਲੋ ਇੱਕ ਗਰੀਬ ਤਰਖਾਣ ਜਿਹੜਾ ਬਹੁਤ ਮਿਹਨਤ ਕਿਰਤ ਕਰਕੇ ਜਿਹੜਾ ਉਹ ਆਪਣਾ ਗੁਜ਼ਰ ਕਰਦਾ, ਉਹਨੂੰ ਚਾਹ ਚੜ ਜਾਂਦਾ ਵੀ ਗੁਰੂ ਦੇ ਕੋਲ ਆਏ ਨੇ ਔਰ ਅਸੀਂ ਉਸ ਇਤਿਹਾਸ ਤੋਂ ਵਾਕਿਫ ਹਾਂ ਕਿ ਕਿਵੇਂ ਫਿਰ ਉਸ ਏਮਨਾਬਾਦ ਸ਼ਹਿਰ ਦੇ ਅੰਦਰ, ਜਿਹਦਾ ਉਸ ਜ਼ਮਾਨੇ 'ਚ ਨਾਂ ਸੈਦਪੁਰ ਸੀ, ਉਸ ਇਲਾਕੇ ਦਾ ਵੱਡਾ ਹਿੰਦੂ ਹਾਕਮ, ਕਿਉਂਕਿ ਇਹ ਜਿਹੜੇ ਟਾਈਟਲ ਨੇ ਮਲਕ ਜਾਂ ਚੌਧਰੀ, ਇਹ ਕੋਈ ਜ਼ਾਤ ਤਾਂ ਬਾਅਦ ਦੇ ਵਿੱਚ ਨਾਲ ਜੋੜ ਲਏ ਉਹਨਾਂ ਨੇ, ਆਪਣੇ ਛੱਜ ਬੰਨ ਲਏ ਨਾਲ। ਇਹ ਟਾਈਟਲ ਸੀ, ਜਿਹੜੇ ਰੂਲਰ ਸੀ ਅੱਗੋਂ, ਜਿਹੜੇ ਹਕੂਮਤੀ ਕਰਿੰਦੇ ਸੀ, ਲੋਕਾਂ ਤੋਂ ਵਸੂਲ ਕਰਕੇ ਪਹੁੰਚਾਉਣ ਵਾਲੇ। ਔਰ ਸੋ ਉਹਦਾ ਨਾਂ ਤਾਂ ਭਾਗੋ ਸੀ, ਭਾਗਨਾਥ ਜਾਂ ਭਾਗ ਚੰਦ ਜਾਂ ਕੋਈ ਹੋਏਗਾ, ਮਲਕ ਸੀ ਉਹ ਉਸ ਇਲਾਕੇ ਦਾ। ਔਰ ਉਹਨੂੰ ਕਿਵੇਂ ਫਿਰ ਉਹ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦਾ ਦੁੱਧ ਤੇ ਮਲਕ ਭਾਗੋ ਦੇ ਖੂਨ ਵਾਂਗ ਮਾਲ ਪੂੜੇ, ਇਹ ਸਿੱਖੀ ਦੀ ਬੇਸਿਕ ਬੁਨਿਆਦ ਸੀ ਕਿ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਵੀ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਹਾਲਾਂਕਿ ਇਸ ਆਰਡਰ 'ਚ ਨਹੀਂ ਮਿਲਦਾ, ਪਹਿਲਾ ਪਾਰਟ ਹੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਹੈ। ਕਿਰਤ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ। ਔਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਦੇਖਦੇ ਹਾਂ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਭਾਈ ਤੁਸੀਂ ਕਿਹੜੇ ਵੱਡੇ ਵੱਡੇ
ਸੰਗਮਰਮਰ ਜਾਂ ਸੋਨੇ ਦੇ ਛੱਤਰ ਤੇ ਦੂਜੇ ਤੀਜੇ ਚੜਾ ਕੇ ਜਾਂ ਬਣਾ ਕੇ ਜਾਂ ਵੱਡੀਆਂ ਵੱਡੇ ਜਿਹੜੇ ਨੇ ਉਹ ਧਾਰਮਿਕ ਸਟਰਕਚਰ ਖੜੇ ਕਰਕੇ ਰੱਬ ਨੂੰ ਕਿਹਨੂੰ ਰਿਝਾ ਰਿਹਾ। ਇੱਥੇ ਰੱਬ ਦਾ ਦਰਵਾਜ਼ਾ ਉਹਨਾਂ ਦੇ ਲਈ ਖੁੱਲਦਾ ਹੈ, ਉਹਨਾਂ ਲਈ ਖੁੱਲੇਗਾ ਘਾਲ ਖਾਏ ਜੀ ਕਿ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਜਿਹੜੇ ਕਿਰਤ, ਜਦੋਂ ਅਸੀਂ ਕਿਰਤ ਕਹਿੰਦੇ ਆ ਜਾਂ ਆਮ ਪੁਰਾਤਨ ਪੰਜਾਬੀ ਚ ਹੁੰਦਾ ਸੀ ਦਸਾਂ ਨੋਹਾਂ ਦੀ ਕਿਰਤ ਕਮਾਈ। ਹੁਣ ਦਸਾਂ ਨੋਹਾਂ ਦਾ ਮਤਲਬ ਜਿਹੜੀ ਤੁਹਾਡੇ ਜਿਹੜੇ ਨੇ ਉਹ ਦੋਵੇਂ ਹੱਥ ਵੀ ਨੇ, ਦੋਵੇਂ ਪੈਰ ਵੀ ਨੇ, ਔਰ ਜ਼ਾਹਰ ਹੈ ਕਿ ਕਿਸ ਲੈਵਲ ਦੀ ਉਹ ਕਿਰਤ ਹੁੰਦੀ ਸੀ ਕਿ ਜਿਹਨੇ ਘਾਲਣਾ ਦੀ ਕਮਾਈ ਕੀਤੀ ਹੈ ਉਸ ਘਾਲਣਾ ਨੂੰ ਖਾਂਦੇ ਨੇ। ਲੇਕਿਨ ਉਸ ਘਾਲਣਾ ਦੀ ਕਮਾਈ ਚੋਂ ਵੀ ਘਾਲ ਖਾਏ ਕਿਛ ਹੱਥੋਂ ਦੇ ਲੋੜਵੰਦਾਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਭਾਈ ਉਹਨਾਂ ਦੇ ਲਈ ਹੀ ਰੱਬ ਦਾ ਦਰਵਾਜ਼ਾ ਖੁੱਲਦਾ ਹੈ। ਔਰ ਇਸ ਤੋਂ ਪਹਿਲਾਂ ਉਸ ਕਲਾਸ ਦੀ ਗੱਲ ਸੀ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਭਾਈ ਗੁਰੂ ਬਣੇ ਹੋਏ ਨੇ, ਪੀਰ ਬਣੇ ਹੋਏ ਨੇ, ਕਿਰਤੀਆਂ ਦੀ ਦੌਲਤ ਲੁੱਟ ਕੇ ਜਿਹੜੇ ਨੇ ਬੜੇ ਬੜੇ ਬਾਬੇ ਸਾਧ ਤੇ ਪਤਾ ਨਹੀਂ ਕੀ ਕੀ, ਅੱਜ ਤਾਂ ਉਹਨਾਂ ਦਾ ਹੁਣ ਕਹਿਣਾ ਹੀ ਕੀ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਉਹਨਾਂ ਦੇ ਕਦੇ ਨੇੜੇ ਵੀ ਨਾ ਲੱਗਿਓ ਭੁੱਲ ਕੇ। ਵੱਖਰੀ ਗੱਲ ਹੈ ਕਿ ਅੱਜ 5.5 ਸਦੀਆਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਸਾਡਾ ਵੱਡਾ ਤਬਕਾ ਉਹ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਹੋਏ, ਮੈਨੇਜਮੈਂਟਾਂ 'ਚ ਹੋਏ, ਕਿਸੇ ਵੀ ਦਾਇਰਾਕਾਰ 'ਚ ਹੋਏ, ਗਰੀਬ ਸਿੱਖ, ਕਿਰਤੀ ਸਿੱਖ ਦਾ ਵੇਟ ਨਹੀਂ ਬਣਦਾ ਜਾਂ ਉਸ ਦਾ ਭਾਰ ਨਹੀਂ ਬਣਦਾ, ਕਿਉਂਕਿ ਅਲਟੀਮੇਟਲੀ ਜਿਹੜਾ ਹੈ ਉਹ ਹਾਵੀ ਹੁੰਦੇ ਨੇ ਕਿ ਜੀ ਫਲਾਣਾ ਸਾਹਿਬ ਆ ਗਏ, ਟਮਕਾ ਸਾਹਿਬ ਆ ਗਏ, ਖੁਸ਼ਾਮਦੀ ਵੀ ਉਹਨਾਂ ਦੇ ਹੁੰਦੇ ਨੇ, ਗ੍ਰੰਥੀ ਰਾਗੀ ਵੀ ਜਿਹੜੇ ਨੇ ਉਹਨਾਂ ਦੇ ਆਲੇ ਦੁਆਲੇ ਗੇੜੇ ਕੱਢ ਰਹੇ ਹੁੰਦੇ ਨੇ ਵੀ ਨੌਕਰੀ ਇਹਨਾਂ ਦੇ ਨਾਲ ਜੁੜੀ ਹੋਈ ਹੈ। ਸੋ ਮੈਂ ਸਮਝਦਾ ਹਾਂ ਵੀ ਵੀਰ ਹਰਜੀਤ ਸਿੰਘ ਵਰਗੇ ਜਿਹੜੇ ਕਿਰਤੀ ਗੁਰਸਿੱਖ ਨੇ, ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ, ਔਰ ਇਹ ਸਾਰੇ ਪੀਰੀਅਡ ਤੁਸੀਂ ਵੀ ਅੱਡ-ਅੱਡ ਪਰੇਡਸ ਦੇ ਮੌਕੇ ਦੇਖਿਆ ਹੈ ਜਾਂ ਦੂਜਾ, ਸੋ ਜਿਹੜਾ ਉਸ ਸਧਾਰਨ ਸਿੱਖ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ, ਪੰਥ ਦੀ ਗੱਲ ਜਿਹਨੂੰ ਚੰਗੀ ਲੱਗਦੀ ਹੈ, ਉਸ ਦੇ ਅੱਖਾਂ ਚੋਂ ਜਿਹੜਾ ਇੱਕ ਪਿਆਰ ਤੁਸੀਂ ਉਸ ਦੀਆਂ ਨਜ਼ਰਾਂ ਚੋਂ, ਉਸ ਦੇ ਵਜੂਦ ਚੋਂ ਦੇਖ ਰਹੇ ਹੁੰਦੇ ਹੋ। ਸਾਡੀ ਖੁਰਾਕ ਵੀ ਇਹੀ ਹੈ, ਸਾਡੀ ਟੌਨਿਕ ਵੀ ਇਹੀ ਹੈ, ਸਾਡੀ ਮੋਟੀਵੇਸ਼ਨ ਵੀ ਇਹੀ ਹੈ। ਪਰ ਅਸੀਂ ਵੀਰ ਹਰਜੀਤ ਸਿੰਘ ਔਰ ਤਮਾਮ ਉਹਨਾਂ ਗੁਰਸਿੱਖ ਵੀਰਾਂ ਭੈਣਾਂ ਦਾ ਜਿਹੜੇ ਇਹ ਸਮਝਦੇ ਨੇ ਕਿ ਭਾਈ ਅਸੀਂ ਕੋਈ ਜੋ ਕੁਝ ਕਰ ਰਹੇ ਹਾਂ ਉਹਦੇ ਚੋਂ ਕੋਈ ਪੰਥ ਦਾ ਭਲਾ ਹੋ ਰਿਹਾ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਵੀ ਅਸੀਂ ਨਾ ਆਪਣੇ ਕਿਰਤੀ ਵੀਰਾਂ ਦੇ ਨਾਂ ਕਰਦੇ ਹਾਂ। ਹੁਣ ਅੱਜ ਜਿਵੇਂ ਤੁਸੀਂ ਕਿਹਾ ਵੀ ਫਾਰਮੈਟ ਅਸੀਂ ਬਿਲਕੁਲ ਡਿਫਰੈਂਟ ਰੱਖਿਆ। ਹੁਣ ਅੱਜ ਕੁਦਰਤੀ ਜਦੋਂ ਤੁਸੀਂ ਥੋੜਾ ਬਹੁਤ ਸੋਸ਼ਲ ਮੀਡੀਆ ਨੂੰ ਕਰ ਰਹੇ ਹੁੰਦੇ ਹੋ ਫਰੋਲਾ ਫਰਾਲੀ, ਹੁਣ ਤਾਂ ਉਹਦੇ 'ਚ ਨੌਨਸੈਂਸ ਜ਼ਿਆਦਾ ਹੁੰਦੀ ਹੈ, ਵਕਤ ਦਾ ਜ਼ਿਆ ਹੁੰਦਾ ਹੈ। ਤੇ ਮਾਰਕ ਟਵੇਨ ਜਿਹੜੇ ਅਮਰੀਕਨ ਥਿੰਕਰ ਔਰ ਵਿਅੰਗਕਾਰ ਔਰ ਇੱਕ ਵਾਈਜ਼ ਮੈਨ ਦੇ ਤੌਰ ਤੇ ਜਾਣਿਆ ਜਾਂਦਾ, ਉਹਨਾਂ ਦੀ ਕੋਟ ਮੇਰੀ ਸਾਹਮਣੇ ਆਈ ਕਿ ਨੈਵਰ ਟੈਲ ਦਾ ਟਰੂਥ ਟੂ ਪੀਪਲ ਹੂ ਆਰ ਨਾਟ ਵਰਦੀ ਆਫ ਇਟ, ਕਿ ਉਹਨਾਂ ਨੂੰ ਕਦੇ ਸੱਚ ਨਾ ਦੱਸੋ ਜਿਹੜੇ ਸੱਚ ਦੇ ਉਸ ਗੱਲ ਦੇ ਹੱਕਦਾਰ, ਵਰਦੀ ਆਫ ਇਟ ਹੁੰਦਾ ਜਿਹੜੇ ਕਾਬਲ ਹੀ ਨਹੀਂ ਨੇ, ਉਹਨਾਂ ਨਾਲ ਸੱਚ। ਤੇ ਇਹ ਥਾਟ ਸਵੇਰੇ ਉੱਠਦਿਆਂ ਹੀ ਮੈਂ ਦੇਖਿਆ, ਫਿਰ ਮੇਰੇ ਮਨ 'ਚ ਘੁੰਮਦਾ ਰਿਹਾ ਵੀ ਇਹ ਗੱਲ ਸਾਰੀ ਗਲਤ ਵੀ ਨਹੀਂ ਹੈ। ਫਿਰ ਮੇਰੇ ਮਨ 'ਚ ਆਇਆ ਕਿ ਵੀ ਇਹ ਸਿੱਖੀ ਦਾ ਇਸ ਦੇ ਉੱਤੇ ਕੀ ਨਜ਼ਰੀਆ ਹੈ, ਕਿਉਂਕਿ ਸਿੱਖੀ ਤਾਂ ਖੜੀ ਸੱਚ ਹੱਕ ਇਨਸਾਫ ਤੇ ਹੈ। ਉਹ ਤਾਂ ਹੈ ਕਿ ਭਾਈ ਕੋਈ ਆਏ ਕੋਈ ਜਾਏ, ਸੱਚ ਦਾ ਪੈਂਡਾ ਵੀ ਉਹੀ ਹੈ, ਸੱਚ ਦਾ ਰਸਤਾ ਵੀ ਉਹੀ ਹੈ, ਰੱਬ ਦਾ ਨਾਮ ਵੀ, ਰੱਬ ਨੂੰ ਵੀ ਅਸੀਂ ਸੱਚ ਹੱਕ ਇਨਸਾਫ ਹੀ ਕਹਿੰਦੇ ਹਾਂ, ਕਿਉਂਕਿ ਅਲਟੀਮੇਟ ਟਰੂਥ ਹੈ ਜ਼ਿੰਦਗੀ ਦੀ। ਜਦੋਂ ਤੁਸੀਂ ਢੂੰਡ ਵੀ ਕਰਦੇ ਹੋ ਔਰ ਸਾਰਾ ਸਵਾਲ ਔਰ ਜਵਾਬ ਦੋ ਤੁਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਫਰਮਾਇਆ, ਸਵਾਲ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿ ਕਿਵੇਂ ਸਚਿਆਰੇ ਹੋਣਾ। ਸਚਿਆਰਾ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਲਿਆਣਾ, ਤੇ ਜਿਹਨੂੰ ਅਸੀਂ ਮਿਲਣਾ ਉਹ ਵੀ ਅਲਟੀਮੇਟ ਟਰੂਥ ਹੈ। ਵਿਛੜਿਆ ਤਾਂ ਕੁਝ ਨਹੀਂ ਹੈ, ਵਿਛੜਿਆ ਤਾਂ ਉਸ ਅਲਟੀਮੇਟ ਟਰੂਥ ਔਰ ਸਾਡੇ ਵਜੂਦ ਦੇ ਵਿਚਾਲੇ ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ, ਵਿਕਾਰਾਂ ਦੀ ਕੰਧ ਹੈ, ਮਾਇਆ ਦੀ ਕੰਧ ਹੈ। ਜੋ ਮਰਜ਼ੀ ਲਫ਼ਜ਼ ਜਿਹੜੀ ਹੈ ਉਹਦੇ ਲਈ ਅਸੀਂ ਇਸਤੇਮਾਲ ਕਰ ਸਕਦੇ ਹਾਂ ਅੱਡ-ਅੱਡ ਫਿਲਾਸਫੀਜ਼ ਦੇ। ਹੁਣ ਕਿਵ ਸਚਿਆਰਾ ਹੋਈ ਹੈ, ਕਿਵੇਂ ਅਸੀਂ ਹੋਣਾ, ਪਹਿਲਾਂ ਉਹਨੂੰ ਬਿਆਨਿਆ ਕਿ ਭਾਈ ਉਹ ਸੱਚਾ ਹੈ, ਉਹ ਕ੍ਰੀਏਟਰ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਨਾਲ ਵੈਰ ਨਹੀਂ ਕਰਦਾ, ਉਹ ਸੈਲਫ ਇਲੂਮੀਨੇਟਡ ਹੈ,
ਗੁਰੂ ਦੀ ਕਿਰਪਾ ਨਾਲ ਮਿਲਦਾ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਹਮੇਸ਼ਾ ਉਹਨੇ ਰਹਿਣਾ। ਹੁਣ ਅਸੀਂ ਉਸ ਵੱਡੇ ਯੂਨੀਵਰਸ, ਉਸ ਵੱਡੇ ਬ੍ਰਹਿਮੰਡ ਦੀ ਇੱਕ ਛੋਟੀ ਜਿਹੀ ਇਹ ਪਲੈਨਟ, ਇਸ ਧਰਤੀ ਦੇ ਉੱਤੇ ਇੱਕ ਛੋਟਾ ਜਿਹਾ ਸਾਡਾ ਵਜੂਦ ਹੈ ਇਨਸਾਨ ਦਾ, ਔਰ ਉਸ ਨੇ ਜੀਵਨ ਦਾ ਮਕਸਦ ਗੁਰੂ ਸਾਹਿਬ ਨੇ ਤਾਂ ਹੀ ਡਿਫਾਈਨ ਕੀਤਾ ਕਿ ਭਾਈ ਕਿਵੇਂ, ਜਵਾਬ ਤਾਂ ਵੀ ਦੇ ਦਿੱਤਾ ਹੈ ਕਿ ਹੁਕਮ ਔਰ ਰਜ਼ਾ ਦੇ ਵਿੱਚ ਜਿਉਣਾ, ਹੁਕਮੀ ਬੰਦੇ ਬਣ ਕੇ ਜਿਉਣਾ। ਜੋ ਹੋ ਰਿਹਾ ਹੈ ਠੀਕ ਹੋ ਰਿਹਾ, ਜੋ ਹੋਏਗਾ ਉਹ ਠੀਕ ਹੋਏਗਾ, ਜੋ ਹੋਇਆ ਉਹ ਠੀਕ ਸੀ, ਉਹਦੀ ਰਜ਼ਾ 'ਚ ਰਹਿਣਾ, ਉਸ ਨੂੰ ਅਲਟੀਮੇਟ ਇਹ ਮੰਨ ਕੇ ਤੁਰਨਾ ਕਿ ਭਾਈ ਮੇਰਾ ਉਹ ਪਿਆਰਾ ਹੈ, ਮੇਰਾ ਸੱਜਣ ਹੈ, ਮੇਰਾ ਮਿੱਤਰ ਹੈ, ਔਰ ਉਸ ਦੇ ਨਾਲ ਹੀ ਮੇਰਾ ਸਭ ਕੁਝ ਹੈ, ਮੈਂ ਉਸ ਤੋਂ ਬਿਨਾ ਹੋਰ ਕੁਝ ਮੰਗਣਾ ਨਹੀਂ ਹੈ। ਔਰ ਇਹ ਵੀ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਕਿ ਅਲਟੀਮੇਟ ਉਸ ਤੋਂ ਬਿਨਾ ਕੁਝ ਹੋਰ ਮੰਗਣਾ ਵੀ ਵੱਧ ਦੁੱਖਾਂ ਨੂੰ ਜਨਮ ਦੇਗਾ, ਕਿਉਂਕਿ ਜੋ ਅਸੀਂ ਮੰਗ ਰਹੇ ਹਾਂ ਉਸ ਚੋਂ ਵੀ ਅਲਟੀਮੇਟਲੀ ਦੁੱਖ ਨਿਕਲਣਾ। ਤੇ ਫਿਰ ਮੰਗੋ ਹੀ ਉਹ ਕਿ ਭਾਈ ਜਿਹਦੇ ਥੱਲੇ ਇਹੀ ਹੋਏ ਕਿ ਭਾਈ ਮੈਂ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ ਹੋ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਹੁਣ ਇਹ ਅਸੀਂ ਰੂਹਾਨੀਅਤ ਦੀ ਗੱਲ ਤੋਂ ਸ਼ੁਰੂਆਤ ਕੀਤੀ। ਸਵਾਲ ਤਾਂ ਜਿਹੜਾ ਤੁਸੀਂ ਕਿਹਾ ਵੀ ਖਾਲਿਸਤਾਨ ਵਾਈ ਨਾਟ, ਹੁਣ ਦੋ ਹੀ ਡਿਬੇਟਸ ਨੇ ਕਿ ਵੀ ਇਹ ਇੱਕਦਮ ਇੱਕ ਪਾਸੇ ਰੂਹਾਨੀਅਤ ਦੀ ਦੁਨੀਆ ਹੈ, ਰੱਬ ਦੀ ਗੱਲ ਹੈ, ਸੱਚ ਹੱਕ ਇਨਸਾਫ ਦੀ ਗੱਲ ਹੈ, ਦੂਸਰੇ ਪਾਸੇ ਅਸੀਂ ਇੱਕ ਸਿਆਸੀ ਖਿੱਤੇ ਦੇ ਲਈ ਇੱਕ ਜਿਓਗ੍ਰਾਫੀਕਲ ਐਂਟੀਟੀ ਜਿਸ ਦਾ ਕੰਟਰੋਲ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਉੱਤੇ ਖਲੋਣ ਵਾਲਿਆਂ ਦੇ ਕੋਲ ਹੋਏ। ਲੜਾਈ ਤਾਂ ਇਹੀ ਹੈ ਕਿ ਵੀ ਹੁਣ ਜਿਹੜੇ ਇਹ ਸਮਝਦੇ ਨੇ ਕਿ ਭਾਈ ਇਹ ਕਿਉਂ ਹੋਣਾ ਚਾਹੀਦਾ, ਉਹਨਾਂ ਦੇ ਕੋਲ ਵੀ ਦਲੀਲ ਹੈ ਜੀ, ਤੇ ਜਿਹੜੇ ਇਸ ਨੂੰ ਨੈਗੇਟ ਕਰਦੇ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹਦੇ ਨਾਲ ਤਾਂ ਇਹ ਧਰਮ ਤਾਂ ਇੱਕ ਨਿੱਜੀ ਮਾਮਲਾ ਹੈ, ਧਰਮ ਬੇਸਡ ਸਿਆਸਤ ਦਾ ਤਾਂ ਕੋਈ ਆਧਾਰ ਹੀ ਨਹੀਂ ਹੈ। ਜਾਂ ਅੱਜ ਦੇਖੋ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਜਾਂ ਫਲਾਣਾ ਜਿਨ੍ਹਾਂ ਨੇ ਪ੍ਰੋਗਰੈਸ ਕੀਤੀ ਹੈ, ਚਰਚ ਐਂਡ ਸਟੇਟ ਤਾਂ ਸੈਪਰੇਟ ਹੈ, ਵੀ ਇਹ ਤਾਂ ਅਸੀਂ ਮਿਡੀਏਵਲ ਕਨਸੈਪਟ ਦੀ ਗੱਲ ਕਰ ਰਹੇ ਹਾਂ ਕਿ ਜੀ ਧਰਮ ਤੇ ਆਧਾਰਿਤ ਕੋਈ ਮੁਲਕ ਦਾ ਹੋਣਾ। ਔਰ ਇਸ ਦੇ ਨਾਲ ਫਿਰ ਦੂਸਰੇ ਪਾਰਟ ਜੁੜ ਜਾਂਦੇ ਨੇ, ਬਹੁਤ ਸਾਰੇ ਆਪਣੇ ਆਪ ਨੂੰ ਹੀ ਕੋਸਣ ਲੱਗ ਜਾਂਦੇ ਨੇ ਜੀ ਅਸੀਂ ਕੀ ਸੰਭਾਲਾਂਗੇ, ਸਾਡੇ ਤੋਂ ਤਾਂ ਗੁਰਦੁਆਰੇ ਨਹੀਂ ਸੰਭਲਦੇ, ਫਿਰ ਉਹ ਵੀ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਜੀ ਨਹੀਂ 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 ਪਹਿਲਾਂ ਖਾਲਸਾ ਬਣ ਜਾਓ, ਖਾਲਿਸਤਾਨ ਆਪੇ ਬਣ ਜਾਏਗਾ। ਹੁਣ ਇਹ ਸਾਰੇ ਸਵਾਲ ਨੇ, ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਉਹਦਾ ਜਵਾਬ ਪਹਿਲੀ ਵਾਰ ਦੇਣ ਲੱਗੇ ਆ ਜਾਂ ਹੋਰ ਨੇ ਆ, ਤੁਸੀਂ ਅੱਜ ਵੀ ਗੂਗਲ ਕਰਕੇ ਭਰੇ ਹੋਏ ਨੇ ਸਾਰੇ ਜਵਾਬਾਂ ਦੇ ਨਾਲ ਵੀ ਇਹ ਸਾਰੇ ਨੂੰ। ਲੇਕਿਨ ਦਿਲਚਸਪ ਗੱਲ ਜਦੋਂ ਇੱਕ ਸਾਡੇ ਵੀਰ ਨੇ ਸਵਾਲ ਪੁੱਛਿਆ ਵੀ ਵਾਈ ਖਾਲਿਸਤਾਨ, ਤੇ ਮੈਂ ਉਹਨੂੰ ਕਿਹਾ ਵੀ ਖਾਲਿਸਤਾਨ ਵਾਈ ਨਾਟ, ਵੀ ਡਿਬੇਟ ਤਾਂ ਇਹੀ ਹੈ ਵੀ ਤੂੰ ਦਲੀਲਾਂ ਦੇ ਵੀ ਕਿਉਂ ਨਹੀਂ ਹੋਣਾ ਚਾਹੀਦਾ। ਅੱਛਾ, ਹੁਣ ਇਸ ਸਾਰੇ ਤੇ ਮੈਨੂੰ ਇੱਕਦਮ ਮੇਰਾ ਧਿਆਨ ਗਿਆ, ਮੈਂ ਕਿਹਾ ਵੀ 1980 ਦੇ ਵਿੱਚ, ਉਦੋਂ 1980 ਦਾ ਬਿਗਨਿੰਗ 80-81 ਦੇ ਪੀਰੀਅਡ ਦੀ ਗੱਲ ਹੈ, ਜਦੋਂ ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਰਿਟਾਇਰਡ ਡਾਇਰੈਕਟਰ ਹੈਲਥ, ਫੌਜੀ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਰਿਟਾਇਰਡ, ਵੈਟਨੇਰੀਅਨ ਡਾਇਰੈਕਟਰ ਰਿਟਾਇਰਡ, ਔਰ ਸਰ ਕਪੂਰ ਸਿੰਘ ਉਦੋਂ ਅਰਾਊਂਡ ਸਨ, ਭਾਈ ਗਜਿੰਦਰ ਸਿੰਘ ਹੋਰੀ ਵੀ ਚੰਡੀਗੜ੍ਹ ਸਨ ਉਦੋਂ ਅਜੇ, ਇਹ ਜਿਵੇਂ ਬਾਅਦ ਦੇ ਵਿੱਚ ਜਹਾਜ਼ ਲੈ ਕੇ ਗਏ 81 ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰ ਵੀ ਜਿਹੜਾ ਉਹ ਸਾਰੇ 'ਚ ਉਹ ਉਸ ਤੋਂ ਪਹਿਲਾਂ ਦੀ ਗੱਲ ਹੈ। ਸੋ 5-6 ਜਿਹੜੇ ਸੈਮੀਨਾਰਸ ਦਾ ਇੱਕ ਸਿਲਸਿਲਾ, ਇੱਕ ਬਾਡੀ ਚੰਡੀਗੜ੍ਹ ਦੇ ਵਿੱਚ ਕ੍ਰੀਏਟ ਕੀਤੀ ਹੋਈ ਸੀ ਇਹਨਾਂ ਨੇ, ਉਹਦਾ ਨਾਂ ਸੀ ਸਿੱਖ ਸਫਿਸਟੀਕੇਟਸ ਫੋਰਮ। ਸਫਿਸਟੀਕੇਟ ਹੁੰਦਾ ਜਿਹੜਾ ਪੂਰਾ ਹਰ ਐਂਗਲ ਤੋਂ ਜਾਣੂ ਹੋਏ, ਅਸੀਂ ਜਿਹਨੂੰ ਕਹਿੰਦੇ ਆ ਕਿ ਜੀ ਬਹੁਤ ਸੁਗੜ ਸਿਆਣਾ। ਫੋਰਮ ਦਾ ਮਤਲਬ ਕੋਈ ਜਥੇਬੰਦੀ ਨਹੀਂ ਹੁੰਦੀ, ਫੋਰਮ ਹੁੰਦਾ ਕਿ ਇੱਕ ਤੁਸੀਂ ਵਿਚਾਰ ਚਰਚਾ ਦੇ ਲਈ ਇੱਕ ਥਾਟ ਰੱਖਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਵੀ ਬ੍ਰੇਨ ਸਟਾਰਮਿੰਗ, ਜਿਹਦੇ ਲਈ ਅੱਜ ਲਫ਼ਜ਼ ਇਸਤੇਮਾਲ ਕੀਤਾ ਜਾਂਦਾ। ਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਜਿਹੜਾ ਉਹ ਸਰ ਕਪੂਰ ਸਿੰਘ ਉਹਨਾਂ ਦੇ ਮੇਨ ਬੁਲਾਰੇ ਸੀ, ਮੇਨ ਉਹਨਾਂ ਦੇ ਜਿਹੜੇ ਵਿਚਾਰ ਗੋਸ਼ਟੀਆਂ ਸੀ, ਇੱਕ ਵਿਚਾਰ ਗੋਸ਼ਟੀ ਨੂੰ ਜਿਹੜਾ ਹੈ ਉਹ ਹੈਡ ਕੀਤਾ ਸੀ ਜਾਂ ਉਹਦਾ ਚੀਫ ਗੈਸਟ ਸਨ ਸੈਯਦ ਅਬਦੁੱਲਾ ਬੁਖਾਰੀ। ਇਹ ਜਿਹੜੀ ਸਭ ਤੋਂ ਵੱਡੀ ਮਸਜਿਦ ਹੈ ਉਸ ਖਿੱਤੇ ਦੀ, ਜਾਮਾ ਮਸਜਿਦ ਦਿੱਲੀ, ਉਸ ਦੇ ਇਮਾਮ ਸਨ ਔਰ ਬੜੀ ਇੰਪ੍ਰੈਸਿਵ ਪਰਸਨੈਲਿਟੀ। ਬਾਅਦ ਦੇ ਵਿੱਚ ਤਾਂ ਖਾਨਦਾਨੀ ਜਿਹਾ ਕੰਮ ਬਣ ਜਾਂਦਾ ਤੇ ਸਰਕਾਰੀ ਜਿਹੇ ਹੋ ਜਾਂਦੇ ਨੇ।
ਔਰ ਮੈਂ ਕਿਉਂਕਿ ਉਸ ਤੋਂ ਪਹਿਲਾਂ ਵੀ ਇਮਾਮ ਬੁਖਾਰੀ ਨੂੰ ਜਦੋਂ ਐਮਰਜੈਂਸੀ ਟੁੱਟੀ ਹੈ, ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਔਰ ਅਬਦੁੱਲਾ ਬੁਖਾਰੀ ਸਿਆਸੀ ਤੌਰ ਦੇ ਉੱਤੇ ਬਹੁਤ ਮੈਚਿਓਰ ਸੀ, ਔਰ ਉਦੋਂ ਜਿਹੜੀਆਂ ਫਿਰ ਆਪੋਜੀਸ਼ਨ ਧਿਰਾਂ ਨੇ ਜਦੋਂ ਐਮਰਜੈਂਸੀ 21 ਮਹੀਨਿਆਂ ਤੋਂ ਬਾਅਦ ਇੰਦਰਾ ਗਾਂਧੀ ਨੇ ਦੁਬਾਰਾ ਚੋਣਾਂ ਦਾ ਐਲਾਨ ਕੀਤਾ, ਤੇ ਅਬਦੁੱਲਾ ਬੁਖਾਰੀ ਬਾਕੀ ਲੀਡਰਾਂ ਦੇ ਨਾਲ ਜਗਜੀਵਨ ਰਾਮ, ਮੁਰਾਰਜੀ ਦੇਸਾਈ, ਚੰਦਰ ਸ਼ੇਖਰ, ਅਟਲ ਬਿਹਾਰੀ ਵਾਜਪਾਈ, ਚੌਧਰੀ ਚਰਨ ਸਿੰਘ, ਪੰਜਾਬ ਦੇ ਵੀ ਇਹ ਸਾਰੇ, ਬਾਦਲ, ਟੌੜਾ, ਤਲਵੰਡੀ, ਉਹਨਾਂ ਦੇ ਨਾਲ ਫਿਰ ਉਹ ਭਾਰਤ ਭਰ 'ਚ ਕੈਂਪੇਨ ਦੇ ਵਿੱਚ ਵੀ ਜਾਂਦਾ ਸੀ, ਔਰ ਉਸ ਦੀ ਸਭ ਤੋਂ ਇੰਪ੍ਰੈਸਿਵ ਸਪੀਚ ਹੁੰਦੀ ਸੀ। ਪਰ ਇਹ 75 ਦੀ ਗੱਲ ਹੈ, 75 'ਚ ਐਮਰਜੈਂਸੀ ਲੱਗਦੀ ਹੈ, 77 ਐਂਡ ਦੀ ਗੱਲ ਹੈ ਜਦੋਂ ਐਮਰਜੈਂਸੀ ਟੁੱਟੀ, ਔਰ ਉਸ ਦਾ ਲੇਕਿਨ ਉਸ ਤੋਂ ਫੌਰਨ ਬਾਅਦ ਹੀ 2-3 ਸਾਲ ਬਾਅਦ ਇਹ ਭਰਮ ਜਿਹੜਾ ਹੈ ਉਹਨਾਂ ਦਾ ਵੀ ਟੁੱਟਿਆ, ਸਿੱਖਾਂ ਦਾ ਤਾਂ ਟੁੱਟਣਾ ਹੀ ਟੁੱਟਣਾ ਸੀ, ਕਿਉਂਕਿ ਮੁਰਾਰਜੀ ਦੇਸਾਈ ਦੀ ਸਰਕਾਰ ਦੇ ਵੇਲੇ ਹੀ 13 ਅਪ੍ਰੈਲ 1978 ਨੂੰ ਅੰਮ੍ਰਿਤਸਰ 'ਚ ਜਿਹੜਾ ਨਰਕਧਾਰੀਆਂ ਵੱਲੋਂ ਜਿਹੜਾ ਇਹ ਕਾਂਡ ਕੀਤਾ ਜਾਂਦਾ, 13 ਸਿੰਘ ਸ਼ਹੀਦ ਹੁੰਦੇ ਨੇ। ਸੋ ਉਸ ਸਿੱਖ ਸਫਿਸਟੀਕੇਟਸ ਫੋਰਮ ਦੇ ਇੱਕ ਟੌਪਿਕ ਦੇ ਵਿੱਚ ਜਿਹੜੀ ਇੱਕ ਵਿਚਾਰ ਗੋਸ਼ਟੀ ਦੇ ਵਿੱਚ ਅਬਦੁੱਲਾ ਬੁਖਾਰੀ ਨੇ ਜਿਹੜੀ ਗੱਲ ਕਹੀ, ਔਰ ਟੌਪਿਕ ਇਹੀ ਸੀ ਕਿ ਖਾਲਿਸਤਾਨ ਵਾਈ ਔਰ ਵਾਈ ਨਾਟ। ਔਰ ਦਿਲਚਸਪ ਗੱਲ ਇਹ ਹੈ ਕਿ ਕਈ ਵਾਰ ਕਿਸੇ ਦੇ ਜਿਹੜੇ ਇਤਿਹਾਸਕ ਲਫ਼ਜ਼ ਹੁੰਦੇ ਨੇ ਉਹ ਕਿਤੇ ਨਾ ਕਿਤੇ ਹੋਰ ਡਾਕੂਮੈਂਟ ਦਾ ਹਿੱਸਾ ਬਣ ਜਾਂਦੇ ਨੇ। ਅਸੀਂ ਜਦੋਂ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦਾ ਜ਼ਿਕਰ ਕੀਤਾ ਸੀ, ਉਹਨੂੰ ਅਸੀਂ ਡੀਟੇਲ ਦੇ ਵਿੱਚ ਡੀਕੋਡ ਕੀਤਾ ਸੀ, ਤੇ ਉਹਦੇ 'ਚ ਵੀ ਅਬਦੁੱਲਾ ਬੁਖਾਰੀ ਦੀ ਇਸ ਸਟੇਟਮੈਂਟ ਨੂੰ ਕਿ ਭਾਈ ਮੁਸਲਮਾਨਾਂ ਦੇ ਖਿਲਾਫ ਤਾਂ ਹਿੰਸਾ ਹੁੰਦੀ ਸੀ 47 ਤੋਂ ਬਾਅਦ, ਹੁਣ ਸਿੱਖ ਵੀ ਉਸ ਨਿਸ਼ਾਨੇ ਤੇ ਆ ਗਏ ਨੇ, ਇਸ ਦਾ ਵੀ ਜ਼ਿਕਰ ਕੀਤਾ ਸੀ। ਔਰ ਅੱਜ ਜਦੋਂ ਅਸੀਂ 11 ਸਾਲ ਪਹਿਲਾਂ TV 84 ਸ਼ੁਰੂ ਕੀਤਾ ਤੇ ਅਸੀਂ ਸਾਂਝਾਂ ਦੀ ਗੱਲ ਕੀਤੀ, ਅੱਜ ਵੀ ਕਈ ਵਾਰੀ ਸਾਨੂੰ ਕਈ ਵੀਰ ਲਿਖਣਗੇ ਕਿ 1-2 ਹਿੰਦੂ ਵੀਰ ਵੀ ਨੇ ਜਿਹੜੇ ਪਤਾ ਨਹੀਂ ਸੁਹਿਰਦਤਾ ਨਾਲ ਲਿਖਦੇ ਨੇ ਕਿ ਨਹੀਂ ਜੇ ਕਿ ਤੁਸੀਂ ਫਤਿਹ ਵੀ ਬੁਲਾਉਂਦੇ ਹੋ, ਤੁਸੀਂ ਅਸਲਾਮ ਅਲੈਕਮ ਨਾਲ ਮੁਸਲਮਾਨ ਵਿਊਅਰਸ ਨੂੰ ਵੀ ਗ੍ਰੀਟ ਕਰਦੇ ਹੋ, ਤੁਸੀਂ ਨਮਸਕਾਰ ਕਿਉਂ ਨਹੀਂ ਕਹਿੰਦੇ? ਕਿਉਂਕਿ ਪਰ ਮੈਨੂੰ ਹਮੇਸ਼ਾ ਇਹ ਨਹੀਂ ਹੈ ਵੀ ਅਸੀਂ ਕਿਸੇ ਦੀ ਨਮਸਕਾਰ ਲਫ਼ਜ਼ ਕੋਈ ਮਾੜਾ ਲਫ਼ਜ਼ ਨਹੀਂ ਹੈ, ਲੇਕਿਨ ਅਸੀਂ ਜਦੋਂ ਇੱਕ ਨਿਸ਼ਾਨੇ ਵੱਲ ਦੀ ਗੱਲ ਕਰਦੇ ਹਾਂ, ਔਰ ਮੇਰੇ ਸਾਹਮਣੇ ਜਦੋਂ ਅਸੀਂ ਇਸ TV 84 ਰਾਹੀਂ ਵੀ ਇਹਨਾਂ ਸਾਂਝਾਂ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ, ਤੇ ਉਹ ਅਬਦੁੱਲਾ ਬੁਖਾਰੀ ਦਾ ਇੱਕ ਉਸੇ ਵਿਚਾਰ ਗੋਸ਼ਟੀ ਦੇ ਵਿੱਚ ਬੋਲਿਆ ਗਿਆ ਜੁਮਲਾ ਸੀ ਜਿਹਦੇ 'ਚ ਉਹਨੇ ਕਿਹਾ ਸੀ ਕਿ ਵੀ ਸਿੱਖ ਔਰ ਮੁਸਲਮਾਨ ਅਜ਼ਲੋਂ ਸੇ ਤੌਹੀਦ ਕੀ ਜੰਜੀਰ ਸੇ ਬੰਧੇ ਹੋਏ ਕਿ ਅਜ਼ਲਾਂ ਤੋਂ ਐਟਰਨਿਟੀ। ਔਰ ਜਦੋਂ ਅਸੀਂ ਗੱਲ ਅਲਾਮਾ ਇਕਬਾਲ ਦੇ ਹਵਾਲੇ ਨਾਲ ਵੀ ਕਰਦੇ ਹਾਂ ਤੇ ਉਹਨਾਂ ਦਾ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ। ਹੁਣ ਇਹ ਜਿਹੜੇ ਤੌਹੀਦ ਹੈ, ਇੱਕ ਰੱਬ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਸੋ ਜ਼ਾਹਰ ਹੈ ਕਿ ਵੀ ਉਹੀ ਰੂਹਾਨੀ ਸਾਂਝ ਜਿਹੜੀ ਭਾਈ ਮਰਦਾਨੇ ਦੀ ਰਬਾਬ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਈਂ ਮੀਆਂ ਮੀਰ ਵੱਲੋਂ ਸੰਗੇ ਬੁਨਿਆਦ ਰੱਖਿਆ ਜਾਣਾ ਵੱਖਰਾ ਵਿਸ਼ਾ ਚਲਾ ਜਾਂਦਾ, ਪਰ ਮੈਂ ਇਹ ਦੁਹਰਾਉਣਾ ਚਾਹੁੰਦਾ ਕਿ ਭਾਈ ਸਾਨੂੰ ਕਈ ਵਾਰੀ ਕੁਝ ਚੀਜ਼ਾਂ ਜਦੋਂ ਵਾਪਰ ਰਹੀਆਂ ਹੁੰਦੀਆਂ ਉਦੋਂ ਵੀ ਜਿਹੜਾ ਅਰਲੀ 80s ਦੇ ਵਿੱਚ ਉਸ ਅਬਦੁੱਲਾ ਬੁਖਾਰੀ ਜਾਂ ਉਸ ਲੈਵਲ ਦੇ ਉੱਤੇ ਸ਼ਾਇਦ ਹੀ 1-2 ਅੱਜ ਤਾਂ ਤੁਹਾਨੂੰ 20 ਕਰੋੜ ਮੁਸਲਮਾਨਾਂ 'ਚ ਉੱਥੇ ਕੋਈ ਨਜ਼ਰ ਨਹੀਂ ਆਉਂਦਾ ਹੈ ਕਿ ਭਾਈ ਜੇ ਇਸ ਨੂੰ ਈਵਨ ਆਪਣੀ ਕੌਮ ਨੂੰ ਸੇਧ ਦੇਣ ਦੀ ਲਾਈਨ ਹੋਏ, ਪਰ ਉਸ ਜ਼ਮਾਨੇ 'ਚ ਉਹਨਾਂ ਦਾ ਚੰਡੀਗੜ੍ਹ 'ਚ ਇਸ ਕਿਸਮ ਦੇ ਥਾਟ ਦੇ ਉੱਤੇ ਆਣਾ ਬੋਲਣਾ, ਔਰ ਇਸ ਸਾਰੇ 'ਚੋਂ ਜਿਹੜੀ ਗੱਲ 5-6 ਉਹਨਾਂ ਵਿਚਾਰ ਗੋਸ਼ਟੀਆਂ 'ਚੋਂ ਨਿਕਲਦੀ ਸੀ, ਇਹ ਸਿਰਫ ਉਦੋਂ ਅਜੇ ਸੰਤ ਪਿੰਡਾਂ ਵਾਲਿਆਂ ਦਾ ਉਭਾਰ ਹੋਇਆ ਸੀ, 1978 ਹੋ ਕੇ ਹਟਿਆ ਸੀ, 81 ਤੋਂ ਬਾਅਦ 81 ਔਰ 84 ਦੇ ਵਿੱਚ ਦਾ ਪਾਰਟ ਹੈ। ਪਰ ਸ਼ਾਇਦ ਇਹ ਇੱਕ ਇੰਟੈਲੈਕਚੁਅਲ ਪ੍ਰੋਸੈਸ ਸੀ, ਇੱਕ ਬੌਧਿਕ ਪੱਧਰ ਦੇ ਉੱਤੇ ਕੀਤਾ ਗਿਆ ਐਫਰਟ ਸੀ ਸਿੱਖਾਂ ਨੂੰ ਮੈਂਟਲੀ ਪ੍ਰਿਪੇਅਰ ਕਰਨ ਦੇ ਲਈ ਕਿ ਬਈ ਹੁਣ ਅਸੀਂ ਇਤਿਹਾਸ ਦੇ ਜਿਹੜੀ ਇੰਡੀਅਨ ਸਟੇਟ ਨਾਲ ਸਾਡਾ ਰਿਸ਼ਤਾ ਹੈ, ਅਸੀਂ ਉਸ ਦੌਰ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਕਿ ਜਿੱਥੇ ਹੁਣ ਸਾਨੂੰ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਖਲੋਣਾ ਹੋਏਗਾ, ਔਰ ਉਸ ਦਾ ਜਿਵੇਂ ਰਿਆਜ਼ ਹੋਏ। ਔਰ ਇਹ ਠੀਕ ਹੈ ਕਿ ਉਦੋਂ ਵੀ ਔਰ ਅੱਜ ਵੀ ਸ਼ਾਇਦ ਅੱਜ ਥੋੜਾ ਦਾਇਰਾ ਵਸੀ ਹੋਇਆ ਸਮਝਣ ਵਾਲਿਆਂ ਦਾ ਜਾਂ ਦੂਜਿਆਂ ਦਾ, ਪਰ ਇੱਕ ਵੱਡਾ ਤਬਕਾ ਉਦੋਂ ਵੀ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ ਕਿ ਵੀ ਆਲੇ ਦੁਆਲੇ ਕੀ ਹੋ ਰਿਹਾ ਹੈ। ਜੂਨ 84 ਨੇ ਸਾਨੂੰ ਇੱਕ ਇਮੋਸ਼ਨਲ ਸ਼ੌਕ ਦਿੱਤਾ
ਉਸ ਚੋਂ ਥੋੜੀ ਬਹੁਤ ਤਬਦੀਲੀ ਨਜ਼ਰ ਆਈ, ਸਟਰਗਲ ਜਿਹਦੇ ਚੋਂ ਨਿਕਲੀ ਅਗਲੇ 10 ਸਾਲ। ਪਰ ਇੱਕ ਵੱਡਾ ਤਬਕਾ ਵਾਪਸ ਉਸ ਮਾਹੌਲ ਚੋਂ ਜਿੱਥੋਂ ਖੜਾ ਹੁੰਦਾ ਹੈ ਉਹਦੇ 'ਚ ਉਹ ਵਾਪਸ ਲੈਪਸ ਹੋ ਜਾਂਦਾ ਹੈ। ਅੰਟਿਲ ਅਨਲੈਸ ਕੋਈ ਚੀਜ਼ ਤੁਹਾਨੂੰ ਜਨੂਨ ਵਾਂਗ, ਜਿਹਦੇ ਲਈ ਲਫ਼ਜ਼ ਪੈਸ਼ਨ ਹੈ, ਜਨੂਨ ਤੋਂ ਬਿਹਤਰ ਕੋਈ ਲਫ਼ਜ਼ ਨਹੀਂ ਹੈ, ਜਾਂ ਤੁਹਾਨੂੰ ਤੁਹਾਡੇ ਅੰਦਰ ਉਹ ਇਸ਼ਕ ਵਾਂਗ ਹੋਏ। ਅੱਜ ਹੀ ਸਾਡੇ ਸਟੂਡੀਓ 'ਚ ਵਿਸ਼ਵਜੀਤ ਸਿੰਘ ਜਿਨ੍ਹਾਂ ਦੀ ਇੱਕ ਐਨੀਮੇਟਡ ਮੂਵੀ 10 ਮਿੰਟ ਦੀ, ਜਿਹਦੇ 'ਚ ਸਿੱਖ ਕੈਪਟਨ, ਕਿਉਂਕਿ ਉਹਨਾਂ ਨੇ ਉਹਦੇ 'ਚ ਉਹਦਾ ਮੇਨ ਉਹਨਾਂ ਦੀ ਆਪਣੀ ਲਾਈਫ ਕਹਾਣੀ ਹੈ ਜਿਸ ਨੂੰ ਇੱਕ ਵੱਡੇ ਇੱਥੇ ਫਿਲਮ ਫੈਸਟੀਵਲ ਦੇ ਵਿੱਚ ਰੈਕਗਨੀਸ਼ਨ ਮਿਲੀ ਹੈ, ਉਹ ਮਿਲਣ ਆਏ ਤੇ ਜ਼ਿਕਰ ਚੱਲ ਰਿਹਾ ਸੀ ਕਿਉਂਕਿ ਉਹਨਾਂ ਨੇ ਆਪਣਾ ਡ੍ਰੀਮ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਵੀ ਸਿੱਖ ਹਿਸਟਰੀ ਨੂੰ ਕਿਵੇਂ ਜਿਹੜਾ ਉਹ ਅੱਗੇ ਕੀਤਾ ਜਾਏ, ਔਰ ਇਸ ਵੇਲੇ ਦੁਨੀਆ ਦੇ ਲੈਵਲ ਦੇ ਉੱਤੇ ਉਹਨਾਂ ਦੇ ਉਸ ਕੰਮ ਦੀ ਚਰਚਾ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਤੁਹਾਡਾ ਡ੍ਰੀਮ ਤਾਂ ਬਹੁਤ ਨੋਬਲ ਹੈ, ਸਿੱਖੀ ਨੂੰ ਪਰਨਾਇਆ ਹੋਇਆ ਨੌਜਵਾਨ ਹੈ, ਪਰ ਮੈਂ ਕਿਹਾ ਵੀ ਇਸ ਦੇ ਲਈ ਜਨੂਨ ਚਾਹੀਦਾ ਹੈ, ਜਨੂਨ ਇਸ਼ਕ। ਫਿਰ ਮੈਂ ਉਹਨਾਂ ਨੂੰ, ਕਿਉਂਕਿ ਇਹ ਜਿਹੜੇ ਬਾਹਰ ਜੰਮੇ ਪਲੇ ਬੱਚੇ ਨੇ, ਹਾਲਾਂਕਿ ਉਹਨਾਂ 'ਚ ਐਵਰੀਟਿੰਜ ਪੰਜਾਬੀ ਹੈ, ਫਿਰ ਵੀ ਸ਼ੀਰੀ ਫਰਿਆਦ ਦੀ ਕਹਾਣੀ ਮੈਂ ਉਹਨਾਂ ਨੂੰ ਸੁਣਾਈ। ਮੈਂ ਕਿਹਾ ਹੈ ਤਾਂ ਕਹਾਣੀ ਇਸ਼ਕ ਦੀ, ਲੇਕਿਨ ਗੱਲ ਇਹ ਹੈ ਕਿ ਵੀ ਜੇ ਉਹਦੇ ਸ਼ੀਰੀ ਦੇ ਪਿਓ ਨੇ ਕਿਹਾ ਕਿ ਵੀ ਇਹ ਪਹਾੜ ਪੁੱਟ ਕੇ ਨਹਿਰ ਕੱਢਣੀ ਹੈ ਤੇ ਮਹਿਲ ਤੱਕ ਦੁੱਧ ਦੀ ਨਹਿਰ ਲਿਆਉਣੀ ਹੈ, ਤੇ ਉਹ ਆਪਣਾ ਫੌੜਾ ਚੁੱਕ ਕੇ ਤੁਰ ਪਿਆ। ਉਹ ਲੱਗ ਪਿਆ, ਔਰ ਉਹ ਜਦੋਂ ਲੱਗਾ ਹੋਇਆ ਤੇ ਉਹਨੂੰ ਜਿਹੜਾ ਉਹ ਆਪਣੇ ਪ੍ਰਾਈਮ ਮਿਨਿਸਟਰ ਨੂੰ ਪੁੱਛਦਾ ਕਿੰਨੀ ਕੁ ਤਰੱਕੀ ਹੋਈ, ਕਹਿੰਦੇ ਜੀ ਲੋਕ ਵੀ ਉਹਦੇ ਨਾਲ ਲੱਗ ਜਾਂਦੇ ਨੇ ਜਾਂ ਦੂਜੇ। ਉਹ ਕਹਿੰਦਾ ਵੀ ਤੈਨੂੰ ਲੱਗਦਾ ਹੈ, ਉਹਨੂੰ ਪ੍ਰਾਈਮ ਮਿਨਿਸਟਰ ਨੇ ਪੁੱਛਿਆ ਵੀ ਉਹ ਫਿਕਰਮੰਦ ਹੋ ਕਿ ਵੀ ਉਹ ਪੁੱਟ ਲਏਗਾ, ਪਹਾੜ ਪੁੱਟ ਦੇਗਾ? ਉਹ ਕਹਿੰਦੇ ਜਿਸ ਇਰਾਦੇ ਨਾਲ ਲੱਗਾ ਜਾਂ ਜਿਸ ਪੈਸ਼ਨ ਜਨੂਨ ਦੇ ਨਾਲ ਲੱਗਾ, ਮੈਨੂੰ ਲੱਗਦਾ ਕਿਤੇ ਪੁੱਟੇ ਨਾ ਦੇ। ਸੋ ਇਹ ਜਿਹੜਾ ਜਨੂਨ ਹੁੰਦਾ ਹੈ, ਇਹ ਇੱਕ ਉਸ ਤੋਂ ਪਹਿਲਾਂ ਇੱਕ ਤੁਹਾਡੀ ਕਨਵਿਕਸ਼ਨ ਹੁੰਦੀ ਹੈ। ਹੁਣ ਜਦੋਂ ਅਸੀਂ ਸਿੱਖੀ ਦੇ ਪਰਵਾਨਿਆਂ ਦੀ ਗੱਲ ਕਰਦੇ ਹਾਂ, ਸੋ ਇਹ ਇੱਕ ਵੱਖਰੀ ਕਹਾਣੀ ਹੈ। ਇੱਕ ਪਾਸੇ ਸਿੱਖੀ ਦਾ ਪਿਆਰ ਹੈ, ਕੌਮ ਦਾ ਪਿਆਰ, ਔਰ ਇਸੇ ਕੰਟੈਕਸਟ ਮੈਂ ਇੱਕ ਵਾਰ ਇੱਕ ਪ੍ਰੋਮੀਨੈਂਟ ਪਰਸਨੈਲਿਟੀ ਜਿਹਨੂੰ ਜਥੇਦਾਰ ਵੀ ਅਕਾਲ ਤਖਤ ਦਾ ਜੁਝਾਰੂ ਸਿੰਘਾਂ ਨੇ ਬਣਾ ਦਿੱਤਾ ਸੀ, ਤੇ ਉਹਨਾਂ ਦੇ ਕੀਰਤਨ ਤੇ ਲੱਗੀ ਪਾਬੰਦੀ ਦੀ ਗੱਲ ਇੱਕ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਐਲਏ ਦੇ ਉਹ ਪੁੱਛਣ ਲੱਗੇ ਕਿ ਜੀ ਦੇਖੋ ਉਹ ਵੀ ਕੀਰਤਨ ਕਰਦੇ ਨੇ, ਦੂਜਾ ਉਹਨਾਂ ਨੂੰ ਕਿਉਂ ਪਾਬੰਦੀ ਕਿਉਂ ਲੱਗ ਗਈ, ਛੱਡ ਕਿਉਂ ਗਏ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜੇ ਵੇਰਵੇ 'ਚ ਗਏ ਤੇ ਉਹ ਉਹਨਾਂ ਦਾ ਆਪਣਾ ਨੈਰੇਟਿਵ ਹੋਏਗਾ ਸੁਣਾਉਣ ਦਾ। ਤੇ ਮੈਂ ਕਿਹਾ ਵੀ ਕਹਾਣੀ ਇਹ ਹੀ ਹੈ ਵੀ ਇੱਕ ਭੂੰਡ ਜਿਹੜਾ ਉਹ ਪਰਵਾਨਿਆਂ 'ਚ ਆ ਕੇ ਰਲ ਗਿਆ, ਤੇ ਉਹ ਕਹਿੰਦਾ ਜੀ ਮੈਂ ਵੀ ਪਰਵਾਨਾ ਹੀ ਹਾਂ। ਉਹਨਾਂ ਨੇ ਕਿਹਾ ਵੀ ਨਹੀਂ ਤੂੰ ਸ਼ਕਲ ਤਾਂ ਤੇਰੀ ਲੱਗਦੀ ਹੈ ਪਰ ਤੂੰ ਲੱਗਦਾ ਨਹੀਂ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਵੀ ਉਹ ਦੇਖ ਸ਼ਮਾ ਬਲਦੀ ਹੈ, ਅੱਗ ਬਲਦੀ ਹੈ, ਪੰਜ ਗੇੜੇ ਦੇ ਕੇ ਆ। ਉਹ ਗਿਆ ਗੂੰ 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 ਕਰਕੇ ਆ ਗਿਆ ਵਾਪਸ। ਉਹਨਾਂ ਨੇ ਕਿਹਾ ਵੀ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਵੀ ਤੂੰ ਪਰਵਾਨਾ ਹੁੰਦਾ ਤੂੰ ਵਾਪਸ ਥੋੜੀ ਮੁੜਨਾ। ਹੁਣ ਇੱਕ ਤਾਂ ਉਹ ਹੈ ਜਿਨ੍ਹਾਂ ਦੇ ਲਈ ਸਿੱਖੀ ਦਾ ਰਸਤਾ ਹੈ, ਉਹਨਾਂ ਦੇ ਲਈ ਰਾਜ ਭਾਗ। ਜਦੋਂ ਅਸੀਂ ਸਿੱਖੀ ਦੇ ਬੇਸਿਕ ਮੁੱਢਲੇ ਕਨਸੈਪਟਸ ਦੀ ਗੱਲ ਕਰਦੇ ਤੇ ਫਿਰ ਜਿਹੜੇ ਸਾਡੇ ਅਰਦਾਸ ਦੇ ਅਲਫਾਜ਼ 3 ਸਦੀਆਂ ਦੇ ਵਿੱਚ ਜਿਨ੍ਹਾਂ ਨੂੰ ਇੱਕ ਜ਼ਬਾਨ ਮਿਲੀ, ਔਰ ਜਿਹੜੇ ਅਸੀਂ ਅੱਜ ਵੀ ਅਕਾਲ ਪੁਰਖ ਤੋਂ 2 ਵੇਲੇ ਦੀ ਅਰਦਾਸ 'ਚ ਮੰਗਦੇ ਹਾਂ, ਔਰ ਉਹ ਅਸੀਂ ਕਲੈਕਟਿਵ ਪੰਥ ਦੀ ਹੋਣੀ ਮੰਗਦੇ ਹਾਂ, ਕਲੈਕਟਿਵ ਪੰਥ ਦੀ ਡੈਸਟਨੀ ਮੰਗਦੇ, ਔਰ ਉਸ ਦੇ ਅਲਫਾਜ਼ ਹੀ ਇੱਥੋਂ ਸ਼ੁਰੂ ਹੁੰਦੇ ਨੇ ਕਿ ਹੇ ਅਕਾਲ ਪੁਰਖ ਵਾਚਕ ਹੈ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਉਹਦੇ 'ਚ ਇਨਸਾਨੀਅਤ ਦੀ ਗੱਲ ਨਹੀਂ ਹੈ, ਉਹ ਕਲੈਕਟਿਵ ਬਾਡੀ ਹੈ ਜਿਹੜੀ ਸਰਬੱਤ ਖਾਲਸਾ ਦੀ ਪੰਥ ਦੀ, ਉਸ ਦੇ ਬਿਹਾਫ ਤੇ ਅਸੀਂ ਅਕਾਲ ਪੁਰਖ ਤੋਂ ਅੱਗੇ ਅਰਦਾਸ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਕਿ ਕਦੇ ਵੀ ਖਾਲਸੇ ਨੂੰ ਤੂੰ ਨਾ ਭੁੱਲੇ। ਹੁਣ ਇਹ ਇਸ਼ਕ ਤੇ ਜਨੂਨ ਦੀ ਗੱਲ ਹੈ ਜਿਹਦੇ ਨਾਲ ਇੱਕ ਮੈਜ਼ ਟੈਰੀਟਰੀ ਦੀ ਗੱਲ ਨਹੀਂ ਹੈ, ਖਾਲਿਸਤਾਨ 12-14 ਜ਼ਿਲ੍ਹਿਆਂ ਦਾ ਇੱਕ ਮੁਲਕ ਦੀ ਗੱਲ ਨਹੀਂ ਹੈ। ਉਸ ਕਨਸੈਪਟ ਨੂੰ, ਉਸ ਸਿਧਾਂਤ ਨੂੰ ਜ਼ਿੰਦਾ ਰੱਖਣ ਦੀ ਗੱਲ ਹੈ ਕਿ ਹੇ ਵਾਹਿਗੁਰੂ ਸਰਬੱਤ ਖਾਲਸਾ ਤੇਰੇ ਸਾਹਮਣੇ ਅਰਦਾਸ ਗੋ ਹੈ, ਦੁਆ ਗੋ ਹੈ ਕਿ ਸਭ ਨੂੰ ਤੂੰ ਚਿਤ, ਇੱਕ ਵਾਰ ਨਹੀਂ, ਵਾਹਿਗੁਰੂ 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 ਭੁੱਲੇ ਨਾ ਕਦੇ। ਔਰ ਕਿਉਂਕਿ ਜਦੋਂ ਤੂੰ ਯਾਦ ਆਏਗਾ ਚਿਤ ਆਵਣ ਕਾ ਸਦਕਾ ਸਰਬ ਸੁਖ, ਜਦੋਂ ਉਹਦੇ ਸਦਕੇ ਸਾਰਿਆਂ ਦੇ ਵਿੱਚ ਸੁਖ ਵਰਤੇਗਾ। ਤੇ ਇਹ ਹੁਣ ਕਲੈਕਟਿਵ ਹੋਣੀ ਦੀ ਗੱਲ, ਖਾਲਿਸਤਾਨ ਵਾਈ ਨਾਟ ਦੀ ਗੱਲ ਉਸ ਚੋਂ ਹੀ ਨਿਕਲਦਾ ਕਿ ਭਾਈ
ਉਹ ਵਾਹਿਗੁਰੂ ਤੈਨੂੰ ਹਮੇਸ਼ਾ ਕਦੇ ਨਾ ਭੁੱਲੇ। ਵਾਹਿਗੁਰੂ 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 ਚਿਤਾਵਨ ਕਾ ਸਦਕਾ ਸਰਬ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਇਹ ਵਾਹਿਗੁਰੂ ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਸ ਨੂੰ ਪ੍ਰੋਟੈਕਸ਼ਨ ਦੇਣੀ, ਉਸ ਦੀ ਰੱਖਿਆ ਕਰਨੀ। ਰਿਆਇਤ ਕੰਸੈਸ਼ਨ ਨੂੰ ਕਹਿੰਦੇ ਨੇ। ਹੁਣ ਇਹ ਅਸੀਂ ਸਪੈਸ਼ਲ ਕੰਸੈਸ਼ਨ ਵਾਹਿਗੁਰੂ ਤੋਂ ਮੰਗ ਰਹੇ ਹਾਂ ਕਿ ਖਾਲਸਾ ਤੇਰਾ ਬਣਾਇਆ ਹੋਇਆ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ परमात्म की मौज कि जहाँ जहाँ खालसा जी साहिब तहाँ तहाँ रछिया रियायत। ते होर की मंगया देग तेग फतेह कि खालसे दी देग इकोनॉमिकल प्रॉस्पैरिटी। ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਕੋਵਿਡ 'ਚ ਕਿਵੇਂ ਨਿਕਲ ਕੇ ਆਇਆ। ਅੱਜ ਵੀ ਜਦੋਂ ਕਿ ਪੰਜਾਬ ਨੂੰ ਅਬੈਂਡਨ ਕੀਤਾ ਹੋਇਆ ਸਾਰੇ ਮੁਲਕ ਨੇ, ਫਲੱਡ ਕਦੇ ਆ ਗਏ, ਮੀਂਹ ਹਟ ਗਏ, ਅੱਜ ਫਿਰ ਪਾਣੀ ਚੜ ਗਿਆ। ਅੱਜ ਜੰਮੂ 'ਚ 8-9 ਮਰ ਗਏ, ਉੱਥੇ ਹੋ ਗਿਆ ਪਠਾਨਕੋਟ ਚੋਂ ਫਿਰ ਇਵੈਕੂਏਸ਼ਨ ਹੋ ਗਈ। ਕੋਈ ਸਰਕਾਰੀ ਏਜੰਸੀਆਂ, ਕੋਈ ਪੈਕੇਜ, ਕੁਝ ਨਹੀਂ ਹੈ। ਲੇਕਿਨ ਇਹ ਜਿਹੜਾ ਅਕਾਲ ਪੁਰਖ ਤੋਂ ਮੰਗੀ ਹੋਈ ਦੇਗ ਤੇ ਤੇਗ ਦੀ ਫਤਿਹ ਹੈ, ਇਹੀ ਖਾਲਸੇ ਦੀ ਸਟਰੈਂਥ ਹੈ। ਔਰ ਇਹੀ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਦੇਗ ਤੇਗ ਜਗ ਮੈਂ ਦਉ ਚਲੇ। ਅਲਟੀਮੇਟਲੀ ਦੇਗ ਤੇਗ ਮੈਜਿਕ ਸੌਰਡ ਨਹੀਂ ਹੈ, ਇੱਕ ਤਲਵਾਰ ਨਹੀਂ ਹੈ। ਤੇਗ ਜਸਟਿਸ ਲੈਣ ਲਈ ਵੀ ਹੈ, ਤੇਗ ਬਰਾਬਰੀ ਦਾ ਪ੍ਰਤੀਕ ਵੀ ਹੈ, ਤੇਗ ਤੁਹਾਡਾ ਜਲਾਓ ਵੀ ਹੈ, ਔ ਵੀ ਹੈ। ਤੇ ਅਸੀਂ ਤਾਂ ਤੇਗ ਚੋਂ ਹੀ ਰੱਬ ਨੂੰ ਦੇਖਦੇ ਹਾਂ। ਹੁਣ ਜਦੋਂ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹੋ ਤੇ 2 ਵਾਰ ਜਦੋਂ ਅਸੀਂ ਉਸ ਧਵਜ ਦੀ ਗੱਲ ਕਰਦੇ ਹਾਂ, ਉਸ ਝੰਡੇ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਅਸ ਹੈ, ਕਿਰਪਾਨ ਹੈ। ਜੇ ਅਸੀਂ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ, ਅਸ ਤਲਵਾਰ ਨੂੰ ਕਹਿੰਦੇ ਨੇ ਕਿ ਹੇ ਵਾਹਿਗੁਰੂ, ਪਾਨ ਹੱਥ ਨੂੰ ਕਹਿੰਦੇ ਨੇ ਜਿਹਦੇ ਹੱਥ 'ਚ ਤਲਵਾਰ ਹੈ। ਹੁਣ ਇਧਰ ਜਿਹੜਾ ਅਸੀਂ ਮੰਗ ਰਹੇ ਹਾਂ ਕਿ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ। ਹੁਣ ਬਿਰਧ ਕੀ ਪੈਜ ਕੀ ਹੈ? ਇਹ ਵਿਰਧਾ ਲਫ਼ਜ਼ ਸੰਸਕ੍ਰਿਤ ਦਾ, ਜਿਸ ਚੋਂ ਕਿ ਜਿਵੇਂ ਜਦੋਂ ਕਿਸੇ ਫੌਜ ਬਾਰੇ ਕਿਹਾ ਜਾਂਦਾ, ਹੁਣ ਉਹ ਮੋਦੀ ਐਵੇਂ ਨਹੀਂ ਲੈ ਕੇ ਗਿਆ ਇਸ ਪੰਜਾਬ ਰੈਜੀਮੈਂਟ, ਕਿਉਂਕਿ ਉਹ ਲੜੇ ਹੋਏ ਨੇ ਉੱਥੇ। ਔਰ ਉਹ ਦਿਨ ਹੀ ਫਰਾਂਸ ਦੇ ਵਿੱਚ ਜਿਹੜਾ ਫਸਟ ਵਰਲਡ ਵਾਰ ਦੇ ਉਹ ਸਾਰੇ ਪਾਰਟ ਨੂੰ ਹੀ ਡੈਡੀਕੇਟਡ ਹੁੰਦਾ ਹੈ। ਹੁਣ ਉਹ ਸੈਲੀਬ੍ਰੇਟ ਕਰਦੇ ਨੇ, ਉਹਨਾਂ ਦੇ ਜਿਹੜੀਆਂ 100 ਸਾਲ ਬਾਅਦ ਵੀ ਉਹਨਾਂ ਨੂੰ ਹੈ ਕਿ ਵੀ ਸਾਡਿਆਂ ਨੇ ਇਹ ਆਨਰ ਜਿੱਤੇ ਸੀ। ਇਹ ਹਰ ਇੱਕ ਦੇ ਲਈ ਹੁੰਦਾ, ਹਰ ਰੈਜੀਮੈਂਟ ਦੀ ਹਿਸਟਰੀ ਹੈ, ਹਰ ਇੱਕ ਇਸ ਕਿਸਮ ਦੀ ਬਾਡੀ ਦੀ। ਹੁਣ ਇਹ ਹੈ ਕਿ ਵੀ ਖਾਲਸਾ ਹੈ ਵਾਹਿਗੁਰੂ ਤੇਰਾ, ਤੇ ਹੁਣ ਇਹ ਤੇਰਾ ਬਿਰਧ ਹੈ ਕਿ ਵੀ ਤੂੰ ਪੈਜ ਰੱਖਣੀ ਹੈ, ਤੂੰ ਠੀਕ ਰਸਤੇ ਵੀ ਤੋਰਨੇ ਔਰ ਵਿਕਟਰੀ ਵੀ ਦੇਣੀ ਹੈ। ਹੁਣ ਬਿਰਧ ਕੀ ਪੈਜ ਰੱਖਦੇ ਆ, ਪੰਥ ਨੂੰ ਜਿੱਤ ਮਿਲੇ। ਸ੍ਰੀ ਸਾਹਿਬ ਜੀ ਸਹਾਇ। ਹੁਣ ਇਹ ਅਕਾਲ ਪੁਰਖ ਤੋਂ ਹੈ ਕਿ ਅਸੀਂ ਉਹ ਸੌਰਡ ਆਈ ਸੀਕ ਦਾ ਪ੍ਰੋਟੈਕਸ਼ਨ, ਕਿ ਵੀ ਅਲਟੀਮੇਟਲੀ ਫਰੀडम्स ਤਾਂ ਜੁੜੀਆਂ ਹੋਈਆਂ ਨੇ ਤੁਹਾਡੀਆਂ ਤਾਕਤ ਦੇ ਨਾਲ। ਕਿਸੇ ਨੇ ਕਿਹਨੂੰ ਕਦੇ ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। श्री मुखवाग भन्यो गरीब निवाज पातशाही 10वीं शस्त्रन के अधीन है राज। कि अल्टीमेटली पावर कित्थों निकलती है, बाकी तो एवं कहानियां जो मर्जी सुनाई जाओ। हुण ये असीं मंगदे हैं कि श्री साहिब जी के ये साडी प्रोटैक्शन हमेशा साडे नाल, साडे दे उत्ते प्रोटैक्ट करे, सहाई होए। खालसा जी के बोल बाले। हुण ये सारी स्ट्रगल खालिस्तान वाई और खालिस्तान वाई नॉट। हुण बोल बाला लफज फारसी दा है, बाले का मतलब हुंदा उच्चा। हुण जिवें जे उस खिते च किला बनिया बालाकोट, हुण बालाकोट ही है भी वो किला जिहड़ा उच्चा है कि इत्थे वो खिता जिथे भी खालसा तेरा जाए उस दा बोल उच्चा होए। जिन्हों 20वीं सदी के महान सिख जदों असीं फिलासफर की गल करते, सर कपूर सिंह हमेशा इनू ट्रांसलेट करते सी कि डिसीजन मेकिंग पावर इज वेस्टेड इन द खालसा, कि खालसे दे कोल डिसीजन मेकिंग पावर होए। हुण जदों असीं खालिस्तान कहंदे, साडा मतलब बिल्कुल ये नहीं हुंदा कि असीं उस मुल्क दे विच बाकी जिहड़ियां कौमां ने उन्हां दे हक्कां नूं खोहणा है, उन्हां दे उत्ते कोई गलबा बनना है। ये तो सिख किरदार का हिस्सा ही नहीं है। हाँ, जे बोल बाले नूं अज दी लैंग्वेज इंटरनेशनल पार्लीमेंटरी लैंग्वेज ट्रांसलेट करना होएगा तो राइट ऑफ सैल्फ डिटरमिनेशन है, स्वै निर्णय का हक है कि लोगों को पुछ लिया जाए। पहले पीरीयड तो एक क्योंकि तलवार के जोर ते ही राज कायम हुंदे सी,
ਤੇ ਫਿਰ ਤਲਵਾਰ ਦੇ ਜ਼ੋਰ ਤੇ ਹੀ ਉਹ ਜਾਂਦੇ ਸੀ। ਉਹਨੇ ਇਸੇ ਲਈ ਜਦੋਂ ਜੀਸਸ ਨੇ ਲਫ਼ਜ਼ ਕਹੇ, ਰੋਮਨ ਐਮਪਾਇਰ ਦਾ ਜ਼ਮਾਨਾ ਸੀ ਕਿ ਦੋਜ਼ ਹੂ ਲਿਵ ਬਾਈ ਸੌਰਡ ਡਾਈ ਬਾਈ ਸੌਰਡ, ਕਿ ਜਿਹੜੇ ਤਲਵਾਰ ਦੇ ਜ਼ੋਰ ਦੇ ਉੱਤੇ ਜਿਉਂਦੇ ਨੇ ਉਹ ਤਲਵਾਰ ਦੇ ਨਾਲ ਹੀ ਫਿਰ ਜਾਂਦੇ ਨੇ, ਮਰਦੇ ਨੇ। ਇਹ ਮਤਲਬ ਹੀ ਇਹ ਸੀ, ਕਿਉਂਕਿ ਉਦੋਂ ਕੋਈ ਵੋਟਾਂ ਪਾ ਕੇ ਤਾਂ ਰਾਜ ਨਹੀਂ ਸੀ ਮਿਲਦਾ। ਜੇ ਤੁਸੀਂ ਆਟੋਮਨ ਐਮਪਾਇਰ, ਰੋਮਨ ਐਮਪਾਇਰ, ਚੰਗੇਜ਼ ਖਾਂ, ਹਲਾਕੂ, ਬੜੇ ਬੜੇ ਅਲੈਗਜ਼ੈਂਡਰ, ਉਹਨਾਂ ਸਾਰਿਆਂ ਦਾ ਜਾਂ ਸਾਰੇ ਯੂਰਪੀਅਨ ਬਸਤੀਵਾਦੀ, ਉਹਨਾਂ ਦਾ ਜ਼ਿਕਰ ਕਰੋ, ਫੌਜ ਦੇ ਦਮ ਤੇ ਹੀ ਲਿਆ, ਤਾਕਤ ਨਾਲ ਲਿਆ ਹੈ। ਸ਼ਨੈਨਿਗਨ ਵੀ ਕੀਤੇ, ਹੋਰ ਧੋਖੇ ਵੀ ਕੀਤੇ, ਜਿਵੇਂ ਸਿੱਖ ਰਾਜ ਲੈਣ ਦੇ ਲਈ ਕੀਤਾ। ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਉਸ ਅੰਦਾਜ਼ ਦੇ ਵਿੱਚ ਕਿਸੇ ਦਾ ਰਾਜ ਦੱਬ ਨਹੀਂ ਸਕਦੇ। ਜੇ ਰਸ਼ੀਆ ਨੇ ਕੋਸ਼ਿਸ਼ ਕੀਤੀ ਹੈ ਤੇ ਯੂਕਰੇਨ ਖੜਾ ਹੈ, ਦੁਨੀਆ ਉਹਦੇ ਨਾਲ ਖਲੋਤੀ ਹੈ। ਇਵੇਂ ਹੀ ਦੂਸਰੀਆਂ ਥਾਵਾਂ ਤੇ ਹੁੰਦਾ। ਸੋ ਅਸੀਂ ਜਿਹੜਾ ਇਹ ਮੁੱਢਲਾ, ਜੇ ਇਹਨੂੰ 2 ਵੇਲੇ ਦੀ ਅਰਦਾਸ ਦਾ ਹਿੱਸਾ ਬਣਾਇਆ 3 ਸਦੀਆਂ ਪਹਿਲਾਂ, ਔਰ ਅਰਦਾਸ ਅੱਜ ਵੀ ਅਸੀਂ ਰਿਪੀਟ ਕਰਦੇ ਹਾਂ, ਤੇ ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਕਲੈਕਟਿਵ ਵਿਲ ਹੈ ਖਾਲਸੇ ਦੀ, ਸਰਬੱਤ ਖਾਲਸਾ ਦੇ ਰੂਪ 'ਚ, ਕਲੈਕਟਿਵ ਖਾਲਸੇ ਦੇ ਰੂਪ 'ਚ, ਉਹ ਖਾਲਸਾ ਜੀ ਕੇ ਬੋਲਬਾਲੇ ਦੀ ਹੈ ਕਿ ਐਸਾ ਖਿੱਤਾ ਜਿੱਥੇ ਖਾਲਸੇ ਦਾ ਬੋਲ ਪੁੱਗੇ ਵੀ ਔਰ ਡਿਸੀਜਨ ਮੇਕਰ ਖਾਲਸਾ ਹੋਏ। ਅਦਰਵਾਈਜ਼ ਤਾਂ ਜੇ ਤੁਸੀਂ 1.5% ਦੇ ਨਾਲ ਥੱਲੇ ਇੱਕ ਉਸ ਸਿਸਟਮ ਦੇ ਵਿੱਚ ਆਪਣੀ ਗੱਲ, ਤਾਂ ਅੱਜ ਤਾਂ ਤੁਹਾਡੀ ਇੱਕ ਅੱਡ ਧਰਮ ਵਜੋਂ ਹੋਂਦ ਵੀ ਨਹੀਂ ਕਬੂਲੀ ਹੋਈ। ਅਸੀਂ ਤਾਂ ਜਿਹੜਾ ਉਹ ਦੇਗ ਤੇਗ ਜਗ ਮੈਂ ਦਊ ਚਲਾ ਮੰਗਦੇ ਹਾਂ ਕਿ ਭਾਈ ਖਾਲਸੇ ਦਾ। ਸੋ ਜਦੋਂ ਅਸੀਂ ਖਾਲਿਸਤਾਨ ਦੀ ਮੁੱਢਲੀ ਲੋੜ ਦੀ ਗੱਲ ਕਰਦੇ ਹਾਂ ਤਾਂ ਫਿਰ ਇਹੀ ਹੈ ਕਿ ਸਾਡੇ ਕੋਲ ਇੱਕ ਸਿਆਸੀ ਖਿੱਤਾ, ਕਿਉਂਕਿ ਇਸ ਨੂੰ ਜਿਹੜੇ ਸਾਡੇ ਕਈ ਮਿਸਟਿਕ ਕਿਸਮ ਦੇ ਲੋਕ ਜਦੋਂ ਇੰਟਰਪ੍ਰੇਟ ਕਰਦੇ ਉਹਦਾ ਹੋਰ ਹੀ ਹੋਰ ਬਣਾ ਦਿੰਦੇ ਨੇ ਜੀ, ਰਾਜ ਸ੍ਰਿਸ਼ਟ ਕਾ ਲੈ। ਉਹ ਜ਼ਰੂਰ ਸ੍ਰਿਸ਼ਟ ਦਾ ਰਾਜ ਅਕਾਲ ਪੁਰਖ ਨੇ ਜਦੋਂ ਬਖਸ਼ਣਾ ਹੈ ਉਹਨੇ ਬਖਸ਼ਣਾ ਹੈ, ਪਰ ਜਦੋਂ ਅਸੀਂ ਖਾਲਿਸਤਾਨ ਦੇ ਖਿੱਤੇ ਦੀ ਉਸ ਗਵਾਚੀ ਪਾਤਸ਼ਾਹਤ ਦੀ ਬਾਦਸ਼ਾਹਤ ਦੀ ਗੱਲ ਕਰਦੇ ਹਾਂ, ਜਿਹੜੀ 1849 ਚ ਗਵਾਚ ਕੇ ਅੰਗਰੇਜ਼ਾਂ ਦੇ ਪੇਟੇ ਪਈ ਸਾਡੀ ਬਾਦਸ਼ਾਹਤ, 1947 ਦੇ ਦੌਰ 'ਚ ਅਸੀਂ ਉਸ ਮੌਕੇ ਨੂੰ ਫਿਰ ਸਾਡੀ ਲੀਡਰਸ਼ਿਪ ਨੇ ਗਵਾਇਆ। ਔਰ ਪਿਛਲੇ 75-76 ਸਾਲ ਤੋਂ ਅਸੀਂ ਇਹਨਾਂ ਬ੍ਰਾਹਮਣਵਾਦੀਆਂ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆਏ, ਪਰ ਅਸੀਂ ਅੰਗਰੇਜ਼ਾਂ ਦੇ ਖਿਲਾਫ ਵੀ ਲੜੇ, ਅੱਜ ਵੀ ਲੜ ਰਹੇ ਹਾਂ। ਔਰ ਕੱਲਾ ਇਹੀ ਨਹੀਂ ਕਿ ਭਾਈ ਅਸੀਂ ਲੜ ਰਹੇ ਹਾਂ, ਅਸੀਂ ਅੱਜ ਆਪਣੇ ਉਸ ਰੋਡ ਮੈਪ ਨੂੰ ਜਿਹੜਾ ਕੌਮੀ ਘਰ ਖਾਲਿਸਤਾਨ ਦਾ ਹੈ ਉਸ ਨੂੰ, ਉਸ ਦੇ ਉੱਤੇ ਤੁਰਿਆ ਆਪਣੀ ਮੰਜ਼ਿਲ ਦੇ ਕਾਫੀ ਕਰੀਬ ਹੈ। ਸੋ ਇਹ ਇੱਕ ਬੜਾ ਜ਼ਰੂਰੀ ਹੈ। ਹੋਰ ਵੀ ਇਸ ਦੇ ਫਾਈਨਲ ਕਈ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਟਾਈਮ ਟੂ ਟਾਈਮ, ਜਿਵੇਂ ਸਾਡੇ ਵਿਊਅਰਸ ਦੇ ਸੁਝਾਅ ਵੀ ਸੀ, ਇਸ ਦੇ ਮੱਦੇਨਜ਼ਰ ਗੱਲ ਕਰਦੇ ਰਵਾਂਗੇ। ਸੋ ਮੇਰਾ ਖਿਆਲ ਹੈ ਕਿ ਵੀ ਜਿਹੜੇ ਵੀ ਵਿਵੇਕ ਬੁੱਧੀ ਨੇ, ਹਾਲਾਂ ਅਗੇਨ ਮਾਰਕ ਟਵੇਨ ਦੀ ਗੱਲ ਕਿ ਨੈਵਰ ਟੈਲ ਦਾ ਟਰੂਥ ਟੂ ਪੀਪਲ ਹੂ ਆਰ ਨਾਟ ਵਰਦੀ ਆਫ ਇਟ, ਉਸ ਕਲਾਸ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਇੱਕ ਰਜਿਸਟਰਡ ਬੇਈਮਾਨ ਕਲਾਸ ਹੈ ਜਾਂ ਦੂਜੀ ਹੈ, ਪਰ ਇਹ ਜਿਹੜੇ 90% ਫੈਂਸ ਸਿਟਰ ਨੇ, ਜਿਹੜੇ ਤਾਂ 5% ਆਲਰੇਡੀ ਐਕਟਿਵਿਸਟ ਨੇ, ਉਹਨਾਂ ਨੂੰ ਤਾਂ ਉਹ ਪਹਿਲਾਂ ਹੀ ਤੁਰੇ ਹੋਏ ਨੇ ਇਸ ਰਸਤੇ ਤੇ। ਪਰ ਉਹਨਾਂ ਨੂੰ ਇਹ ਹੈ ਕਿ ਭਾਈ ਜੇ ਤੁਸੀਂ ਇਸ ਕਨਸੈਪਟ ਨੂੰ ਰੂਹਾਨੀਅਤ, ਇਤਿਹਾਸ, ਸਿੱਖੀ ਦਾ, ਸੋਵਰਨਟੀ ਦਾ ਦਾਅਵਾ ਔਰ UN ਚਾਰਟਰ ਦੇ ਥੱਲੇ, ਔਰ ਅੱਜ ਇੱਕ 35 ਮਿਲੀਅਨ ਸਿੱਖ ਨੇਸ਼ਨ ਦੀ ਦੁਰਦਸ਼ਾ ਜਿਹੜੀ ਇੰਡੀਅਨ ਸਟੇਟ ਦੇ ਵਿੱਚ ਹੋ ਰਹੀ ਹੈ, ਇਹਨਾਂ ਸਾਰਿਆਂ ਨੂੰ ਦੇਖੋਗੇ ਤਾਂ ਫਿਰ ਤੁਹਾਡੀ ਬਾਂਹ ਆਟੋਮੈਟਿਕਲੀ ਉੱਪਰ ਜਾਏਗੀ ਔਰ ਤੁਸੀਂ ਕਹੋਗੇ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਨੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।